ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 2 ਫਰਵਰੀ ਦਿਨ ਹੈਗਾ ਜੀ, ਮੰਗਲਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸੋਹਤਾ 209-277-0113। ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸਤਿੰਦਰ ਕੌਰ ਔਜਲਾ ਡੇਲ ਸਿਟੀ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤਾਂ ਦਾ ਸਿਲਸਿਲਾ ਜਿਹੜਾ ਆ ਜੀ ਉਹ ਆਪਾਂ ਸ਼ੁਰੂ ਕਰਦੇ ਹਾਂ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਤਾਂ ਕਹਿੰਦੇ ਜਲਾਲਾਬਾਦ ਦੇ ਵਿੱਚ ਹਿੰਸਾ, ਸੁਖਬੀਰ ਬਾਦਲ ਦੀ ਗੱਡੀ ਦੇ ਉੱਤੇ ਹਮਲਾ। ਹਾਂਜੀ ਹਾਂਜੀ, ਦੇਖੋ ਅੱਜ ਇਹ ਕਹਿ ਲਓ ਕਿ ਸ਼ੁਰੂਆਤ ਹੋ ਗਈ ਆ, ਜਿਵੇਂ ਹਮੇਸ਼ਾ ਹੁੰਦਾ ਆ ਸਾਡੀਆਂ ਵੋਟਾਂ ਦੇ ਵਿੱਚ, ਖਾਸ ਤੌਰ 'ਤੇ ਜਿਹੜੀਆਂ ਲੋਕਲ ਬੋਡੀਜ਼ ਦੀਆਂ ਹੁੰਦੀਆਂ ਜਾਂ ਪੰਚਾਇਤੀ ਇਲੈਕਸ਼ਨ ਹੁੰਦੇ ਆ, ਉਹਦੇ ਵਿੱਚ ਬੜੇ ਸਿਰ ਖੁੱਲ੍ਹਦੇ ਆ, ਪੱਗਾਂ ਲਾਉਂਦੇ ਆ ਇੱਕ ਦੂਜੇ ਦੀਆਂ। ਔਰ ਇਹ ਉਹ ਲੋਕ ਆ ਜਿਹੜੇ ਕੁਛ ਦਿਨ ਪਹਿਲਾਂ ਮਿਸਾਲਾਂ ਦਿੰਦੇ ਸੀ ਆਪਣੇ ਭਾਈਚਾਰੇ ਦੀਆਂ ਕਿ ਦੇਖੋ ਜੀ ਅਸੀਂ ਤੇ ਸਭ ਕੁਛ ਭੁੱਲ ਭੁਲਾ ਕੇ ਇੱਕ ਝੰਡੇ ਹੇਠ ਇਕੱਤਰ ਹੋ ਗਏ ਆ। ਹੁਣ ਵੇਖ ਲੋਕ ਪੱਗਾਂ ਹੀ ਨਹੀਂ, ਹੁਣ ਤੇ ਸਿਰ ਲਾਉਣ ਤੱਕ ਜਾਣ ਡਏ ਇੱਕ ਦੂਜੇ ਦੀਆਂ। ਖੈਰ ਦੇਖੋ ਮਸਲਾ ਕੀ ਸੀਗਾ ਕਿ ਵੈਸੇ ਤੇ ਇਹ ਰਵਾਇਤੀ ਪਾਰਟੀਆਂ ਜਿਹੜੀਆਂ ਉਹ 20-30 ਸਾਲ ਤੋਂ ਜੋ ਕਰ ਰਹੀਆਂ ਨੇ, ਉਹ ਸਭ ਨੂੰ ਪਤਾ ਹੀ ਆ ਕਿ ਜਿਹਦੀ ਵਾਰੀ ਆ ਜਾਂਦੀ ਆ, ਮਤਲਬ ਕਿ ਛਿੱਤਰ ਉਹੀ ਹੁੰਦਾ, ਹੱਥ ਬਦਲ ਜਾਂਦਾ ਵਾ। ਹਰੇਕ 25 ਸਾਲੀ 10 ਸਾਲੀ ਉਹ ਹੱਥ ਬਦਲ ਜਾਂਦਾ, ਜੁੱਤੀ ਉਹੀ ਰੱਖਦੇ ਆ, ਬਸ ਸਿਰ ਬਦਲ ਜਾਂਦਾ। ਹੁਣ ਤੁਹਾਨੂੰ ਪਤਾ ਹੀ ਆ ਕਿ ਉਹੀ ਫਿਰ ਪਿੱਟਣਾ ਵਿਰੋਧੀ ਧਿਰ ਦਾ, ਔਰ ਉਹੀ ਜਿਹੜੇ ਸੱਤਾਧਾਰੀ ਹੁੰਦੇ ਆ ਉਹੀ ਸਫਾਈਆਂ ਦੇ ਦਿੰਦੇ ਆ ਕਿ ਹਾਂਜੀ ਨਹੀਂ ਸਭ ਕੁਛ ਠੀਕ ਹੈ। ਸੋ ਇਹਨਾਂ ਦਾ ਇਹੀ ਕੁਛ ਚੱਲਦਾ, ਪਰ ਇਹ ਗਲਤ ਹੈ, ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੇ। ਪਰ ਇਹ ਇਕੱਲੀ ਇੱਥੇ ਜਲਾਲਾਬਾਦ ਦੇ ਵਿੱਚ ਹੀ ਘਟਨਾ ਨਹੀਂ ਵਾਪਰੀ, ਅੱਜ ਭਿੱਖੀਵਿੰਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਦੋਸ਼ ਲਾਇਆ ਕਿ ਸਾਡੇ ਨਾਲ ਕੁੱਟਮਾਰ ਹੋਈ ਆ। ਉੱਥੇ ਵੀ ਫੋਟੋਆਂ ਇਹੋ ਜਿਹੀਆਂ ਆਈਆਂ ਕਿ ਜਿੱਦਾਂ ਪੱਗਾਂ ਲੱਥੀਆਂ ਮੈਂ ਕਹਿ ਰਿਹਾ ਵਾਂ। ਤਾਂ ਉਸ ਤੋਂ ਇਲਾਵਾ ਗੋਲੀ ਚੱਲਣ ਦੀ ਉੱਥੋਂ ਵੀ ਖਬਰ ਆ ਰਹੀ। ਤਾਂ ਦੂਸਰੇ ਪਾਸੇ ਇੱਧਰ ਦੇ ਜਲਾਲਾਬਾਦ ਦੇ ਇਲਾਕੇ ਦੀ ਜੇ ਗੱਲ ਕਰੀਏ, ਇੱਥੇ ਤੇ ਕੋਈ ਕਸਰ ਹੀ ਨਹੀਂ ਛੱਡੀ ਇਹਨਾਂ ਨੇ। ਅਸਲ 'ਚ ਦੇਖੋ ਕੱਲ੍ਹ ਵੀ ਇਹ ਰੌਲਾ ਪਿਆ ਸੀ, ਆਮ ਆਦਮੀ ਪਾਰਟੀ ਵਾਲੇ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਧੱਕੇ ਦੇ ਨਾਲ ਨਾਮਜ਼ਦਗੀ ਜਿਹੜੀ ਨਹੀਂ ਬਣਨ ਦਿੱਤੀ। ਤੇ ਕੱਲ੍ਹ ਅਕਾਲੀਆਂ ਦੇ ਜਿਹੜੇ ਉੱਥੇ ਕੁਛ ਵੱਡੇ ਲੀਡਰ ਆ, ਜਾਂ ਕਹਿ ਲਓ ਕਿ ਹੇਠਲੇ ਪੱਧਰ 'ਤੇ ਜਿਹੜੇ ਹਲਕਾ ਇੰਚਾਰਜ ਵਗੈਰਾ ਹੁੰਦੇ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਾਲ ਕੀਤੀ ਸੀਗੀ ਕਿ ਸਾਡੇ ਨਾਲ ਵੀ ਇਹੋ ਕੁਛ ਹੋਣ ਡਿਆ। ਮਤਲਬ ਕਿ ਕੱਲ੍ਹ ਵੀ ਕਹਿ ਲਓ ਕਿ ਇਹਨਾਂ ਚੀਜ਼ਾਂ ਦਾ ਮੁੱਢ ਬੰਨ੍ਹ ਦਿੱਤਾ ਗਿਆ ਸੀਗਾ ਜੋ ਅੱਜ ਵਾਪਰੀਆਂ। ਤਾਂ ਅੱਜ ਹੁਣ ਦੇਖੋ ਜਲਾਲਾਬਾਦ ਏਰੀਆ ਇਸ ਤਰ੍ਹਾਂ ਦਾ, ਉੱਥੋਂ ਸੁਖਬੀਰ ਸਿੰਘ ਬਾਦਲ MLA ਰਹੇ ਆ, ਤੁਹਾਨੂੰ ਸਭ ਨੂੰ ਪਤਾ ਹੋਣਾ। ਬਹੁਤ ਲੰਬੇ ਸਮੇਂ 'ਚ ਜੇ ਆਪਾਂ ਦੇਖੀਏ ਤਾਂ ਬਹੁਤ ਲੰਬੇ ਸਮੇਂ ਤੱਕ ਉਹਨਾਂ ਨੇ ਉੱਥੇ ਨੁਮਾਇੰਦਗੀ ਕੀਤੀ ਆ। ਉਹਨਾਂ ਦਾ ਉੱਥੇ ਕਾਡਰ ਮਜ਼ਬੂਤ ਆ, ਐਸਾ ਨਹੀਂ ਹੈ ਕਿ ਉਹਨਾਂ ਦਾ ਕਾਡਰ ਖੁਰ ਗਿਆ। ਤਾਂ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੁਹਾਨੂੰ ਪਤਾ ਹੀ ਹੈ ਕਿ ਕਾਡਰ ਜਿਹੜਾ ਪੇਂਡੂ ਕਾਡਰ ਆ, ਜਦੋਂ ਇਸ ਤਰ੍ਹਾਂ ਦਾ ਸ਼ਹਿਰੀ ਇਲੈਕਸ਼ਨ ਹੁੰਦਾ ਤਾਂ ਪੇਂਡੂ ਕਾਡਰ ਜਿਹੜਾ ਉਹ ਸ਼ਹਿਰਾਂ ਦੇ ਵਿੱਚ ਵੀ ਦਾਖਲ ਹੋ ਜਾਂਦਾ। ਤਾਂ ਅੱਜ ਵੀ ਇਹੀ ਕੁਛ ਹੋਇਆ। ਉਹ ਕਾਂਗਰਸੀ ਆਪਣੇ ਮਨਸੂਬੇ ਨਾਲ ਆਏ ਸਨ, ਇਹਨਾਂ ਦੇ ਆਪਣੇ ਬੰਦੇ ਆਏ ਸੀ ਕਿ ਜਦੋਂ ਉਹਨਾਂ ਨੇ ਹੂ ਹੱਲਾ ਕੀਤਾ, ਉਸ ਤੋਂ ਬਾਅਦ ਇਹ ਵੀ ਆ ਗਏ ਬਰਾਬਰ ਮੈਦਾਨ ਦੇ ਵਿੱਚ। ਪਰ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੇ ਸ਼ੀਸ਼ੇ ਵਗੈਰਾ ਟੁੱਟੇ ਆ, ਡੈਂਟ ਪਿਆ ਵਾ। ਉਹ ਤਾਂ ਕਹਿੰਦੇ ਆ ਕਿ ਜਾਨਲੇਵਾ ਹਮਲਾ ਸੀਗਾ। ਉਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਬਾਅਦ ਦੇ ਵਿੱਚ, ਕਿਉਂਕਿ ਦੇਖੋ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 4 ਦੇ ਕਰੀਬ ਬੰਦੇ ਜਿਹੜੇ ਆ, 4 ਦੇ ਕਰੀਬ ਇਸ ਕਰਕੇ ਕਹਿ ਰਿਹਾ, ਕੁਛ ਖਬਰਾਂ 3 ਕਹਿ ਰਹੀਆਂ ਨੇ, ਕੁਛ ਖਬਰਾਂ 4 ਕਹਿ ਰਹੀਆਂ। ਉਹ 3 ਹੋ ਸਕਦਾ ਜਾਂ 4 ਹੋ ਸਕਦਾ, ਕੁਛ ਸਵੇਰੇ ਖਬਰ ਆ ਜਾਏਗੀ। ਤਾਂ ਹੁਣ ਉਹਦੇ ਵਿੱਚ ਇੰਜਰਡ ਜਿਹੜੇ ਆ 2 ਸਾਈਡ ਦੱਸੇ ਜਾਂਦੇ, 2 ਸਾਈਡ ਦੇ ਦੱਸੇ ਜਾਂਦੇ, 3-4 ਜਿਹੜੇ ਹੈਗੇ ਆ।
ਤਾਂ ਕਹਿਣ ਦਾ ਮਤਲਬ ਇਹੋ ਆ ਕਿ ਬਹੁਤ ਵੱਡੀ ਲੜਾਈ ਹੋਈ ਆ ਉੱਥੇ ਤਹਿਸੀਲ ਕੰਪਲੈਕਸ ਦੇ ਵਿੱਚ, ਬਹੁਤ ਵੱਡੀ ਲੜਾਈ, ਛੋਟੀ ਲੜਾਈ ਨਹੀਂ ਹੋਈ। ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਦੋਸ਼ ਲਾਏ ਟੈਲੀਵਿਜ਼ਨ ਚੈਨਲਾਂ ਤੇ ਆ ਕੇ, ਉਹ ਇਹ ਸਨ ਕਿ ਜਿਹੜਾ ਉੱਥੋਂ ਦਾ ਲੋਕਲ MLA ਆ ਰਮਿੰਦਰ ਆਮਲਾ, ਉਹਨੇ ਤੇ ਉਹਦੇ ਪੁੱਤਰ ਨੇ ਇਹ ਹਮਲਾ ਕਰਵਾਇਆ। ਔਰ ਉਹਦੇ ਪੁੱਤਰ ਤੇ ਤਾਂ ਦੋਸ਼ ਇਹ ਲੱਗਾ ਕਿ ਖੁਦ ਗੋਲੀਆਂ ਉਹ ਚਲਾਉਂਦਾ ਰਿਹਾ। ਹਾਲਾਂਕਿ ਜੋ ਗਰਾਊਂਡ ਜ਼ੀਰੋ ਤੋਂ ਪੱਤਰਕਾਰ ਕਵਰ ਕਰਕੇ ਘਟਨਾਵਾਂ ਨੂੰ ਦੱਸ ਰਹੇ ਸੀ ਤਾਂ ਉਹਨਾਂ ਦੇ ਮੁਤਾਬਕ ਦੁਪਾਤੜ ਹੀ ਫਾਇਰਿੰਗ ਹੋਈ ਹੈ, ਮਤਲਬ ਕਿ ਦੋਹਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਫਾਇਰ ਕੀਤੇ ਗਏ। ਹੁਣ ਆਪਾਂ ਤਾਂ ਫੈਸਲਾ ਨਹੀਂ ਕਰ ਸਕਦੇ, ਨਿਰਣਾ ਨਹੀਂ ਕਰ ਸਕਦੇ, ਜੋ ਇਨਪੁੱਟ ਆ ਮੀਡੀਆ ਹਵਾਲਿਆਂ ਦੇ ਰਾਹੀਂ ਉਹੀ ਦੱਸ ਸਕਦੇ ਹਾਂ। ਇਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ। ਹਾਲਾਂਕਿ ਜਿਹੜੇ ਉੱਥੋਂ ਦੇ ਪੁਲਿਸ ਅਧਿਕਾਰੀ ਉਹ ਕਹਿੰਦੇ ਕਿ ਅਸੀਂ ਜਾਂਚ ਪੜਤਾਲ ਕਰਾਂਗੇ, ਜੇ ਕੋਈ ਸਾਡਾ ਬੰਦਾ ਦੋਸ਼ੀ ਪਾਇਆ ਗਿਆ, ਕੋਈ ਉਹਦੀ ਉਕਾਈ ਸਾਹਮਣੇ ਆਈ, ਕੋਈ ਕੁਤਾਈ ਸਾਹਮਣੇ ਆਈ, ਤੇ ਉਹਨੂੰ ਅਸੀਂ ਜ਼ਰੂਰ ਗੁੱਤੋਂ ਫੜਾਂਗੇ। ਇਹ ਗੱਲਾਂ ਹੁੰਦੀਆਂ ਨੇ, ਤੁਹਾਨੂੰ ਪਤਾ ਪੋਚੇ ਮਾਰਨੇ ਹੁੰਦੇ ਆ ਅਫਸਰਾਂ ਨੇ। ਉਸ ਤੋਂ ਬਾਅਦ ਜਿਹੜੀ ਡਿਵੈਲਪਮੈਂਟ ਦੇਖਣ ਨੂੰ ਮਿਲੀ ਇਸ ਮਾਮਲੇ ਦੇ ਵਿੱਚ, ਉਹ ਇਹ ਕਿ ਦੇਰ ਸ਼ਾਮ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਦੇ ਮੁਖਾਤਬ ਹੋਏ, ਕਿਉਂਕਿ ਇਸ ਘਟਨਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਜਦ ਤੱਕ ਨਾਮਜ਼ਦਗੀਆਂ ਭਰੀਆਂ ਨਹੀਂ ਜਾਂਦੀਆਂ ਤਦ ਤੱਕ ਮੈਂ ਇੱਥੋਂ ਨਹੀਂ ਜਾਊਂਗਾ। ਉਸ ਤੋਂ ਬਾਅਦ ਫਿਰ ਥੋੜੇ ਜਿਹੇ ਪੈਰ ਇਹਨਾਂ ਦੇ ਫੁੱਲ ਗਏ ਕਿ ਸੁਖਬੀਰ ਸਿੰਘ ਬਾਦਲ ਤੇ ਇਹ ਬਹਿ ਜੂਗਾ, ਪਥੱਲਾ ਮਾਰ ਕੇ ਔਖਾ ਹੋ ਜਾਣਾ। ਤਾਂ ਨਾਮਜ਼ਦਗੀਆਂ ਭਰੀਆਂ ਗਈਆਂ ਔਰ ਇਸ ਤੋਂ ਇਲਾਵਾ ਦੇਰ ਸ਼ਾਮ ਉਹਨਾਂ ਨੇ ਕੁਛ ਡਾਕੂਮੈਂਟ, ਕੁਛ ਕਾਗਜ਼ ਆਪਣੇ ਹੱਥ 'ਚ ਦਿਖਾਉਂਦੇ ਆ ਕਿਹਾ ਕਿ ਉੱਥੋਂ ਦੇ ਲੋਕਲ ਵਿਧਾਇਕ ਤੇ ਉਹਦੇ ਮੁੰਡੇ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਹਾਲਾਂਕਿ ਕੁਝ ਖਬਰਾਂ ਇਹ ਆ ਰਹੀਆਂ ਨੇ ਕਿ ਅਨਆਇਡੈਂਟੀਫਾਈਡ ਬੰਦਿਆਂ ਤੇ ਮਾਮਲਾ ਦਰਜ ਕੀਤਾ ਗਿਆ ਹਾਲ ਦੀ ਘੜੀ, ਪਰ ਸੁਖਬੀਰ ਸਿੰਘ ਬਾਦਲ ਉਹਦੀ ਦਾਅਵਾ ਕਰ ਰਹੇ ਨੇ ਕਿ ਆਇਡੈਂਟੀਫਾਈਡ ਬੰਦਿਆਂ ਦਾ, ਔਰ ਉਹਨਾਂ ਦੇ ਵਿੱਚ ਖਾਸ ਤੌਰ ਤੇ ਆਮਲਾ ਔਰ ਉਹਦੇ ਸਪੁੱਤਰ ਦਾ ਨਾਂ ਆ ਰਿਹਾ ਕਿ ਉਹਨਾਂ ਦਾ ਇਹ ਪਰਚਾ ਜਿਹੜਾ ਦਰਜ ਹੋਇਆ ਜੋ ਮੇਰੇ ਹੱਥ ਦੇ ਵਿੱਚ ਆ। ਖੈਰ ਇਹ ਸਾਨੂੰ ਮੇਰੇ ਖਿਆਲ ਦੇ ਨਾਲ ਹੁਣ ਦੇਖਣਾ ਪਏਗਾ, ਵਿਚਾਰਨਾ ਪਏਗਾ ਕਿ ਇੱਕ ਪਾਸੇ ਤੇ ਰੋਟੀ ਦੀ ਲੜਾਈ ਲੜੀ ਜਾ ਰਹੀ ਆ, ਬੜੇ ਵੱਡੇ ਅਸੀਂ ਦਮਗਜ਼ੇ ਵੀ ਮਾਰਦੇ ਆ ਕਿ ਅਸੀਂ ਇਕੱਠੇ ਆ, ਅਸੀਂ ਸਭ ਕੁਛ ਸਿਆਸੀ ਦਵੈਸ਼ ਕਲੈਸ਼ ਸਭ ਅਸੀਂ ਭੁਲਾ ਦਿੱਤੇ ਆ। ਦੂਸਰੇ ਪਾਸੇ ਆ ਦੇਖ ਲਓ ਅਸੀਂ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਾਂ, ਇੱਕ ਦਿਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਗਈਆਂ। ਮੇਰੇ ਖਿਆਲ ਦੇ ਨਾਲ ਦੇਖੀਏ ਤਾਂ ਇੱਕ ਘਟਨਾ ਹੋਰ ਵੀ ਆ, ਬਟਾਲੇ ਦੇ ਵਿੱਚ ਵੀ ਕਾਂਗਰਸੀ ਜਿਹੜੇ ਉਹ ਆਮੋ ਸਾਹਮਣੇ ਹੋਏ ਪਏ ਆ, ਉਹਨਾਂ ਦੀ ਵੀ ਸਥਿਤੀ ਜਿਹੜੀ ਵਿਸਫੋਟਕ ਬਣੀ ਪਈ ਇੱਕ ਤਰ੍ਹਾਂ ਨਾਲ ਕਹਿ ਲਓ, ਕਿਉਂਕਿ ਸੇਖੜੀ ਸਾਹਿਬ ਔਰ ਜਿਹੜੇ ਉੱਥੋਂ ਦੇ ਹੈਗੇ ਇੱਕ ਮੰਤਰੀ ਸਾਹਿਬ ਉਹਨਾਂ ਦਾ ਵੀ ਪੇਚਾ ਪਿਆ ਖਲੋਤਾ। ਮਤਲਬ ਇਹ ਆ ਕਿ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ। ਖੁਦ ਅੱਜ ਬਿੱਟੂ ਨੂੰ ਇਹ ਗੱਲ ਕਹਿਣੀ ਪਈ, ਰਵਨੀਤ ਬਿੱਟੂ ਹੈ ਜਿਹੜੇ, ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਰਾਸ਼ਟਰਪਤੀ ਸ਼ਾਸਨ ਵੱਲ ਵੱਧ ਰਿਹਾ ਪੰਜਾਬ ਤੇ ਭਾਜਪਾ ਨੇ ਬਹੁਤ ਜਲਦੀ ਇੱਥੇ ਗਵਰਨਰੀ ਰਾਜ ਲਾਗੂ ਕਰ ਦੇਣਾ। ਉਹਨੇ ਤਾਂ ਇੱਥੋਂ ਤੱਕ ਕਿਹਾ ਕਿ ਮੈਂ ਅਪੀਲ ਕਰੂੰਗਾ ਕਿ CM ਸਾਹਿਬ ਤੇ ਜਿਹੜੇ ਸਾਬਕਾ CM ਸਾਹਿਬ ਆ, ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ, ਇਹ ਇਕੱਠੇ ਹੋ ਕੇ ਗ੍ਰਹਿ ਮੰਤਰੀ ਨਾਲ ਜਾਂ ਮੋਦੀ ਨਾਲ ਮੁਲਾਕਾਤ ਕਰਨ। ਇਹ ਬਹੁਤ ਵੱਡੀ ਗੱਲ ਕਹੀ ਹੈ ਰਵਨੀਤ ਸਿੰਘ ਬਿੱਟੂ ਨੇ। ਤਾਂ ਦੂਸਰੇ ਪਾਸੇ ਸੁਨੀਲ ਜਾਖੜ ਨੇ ਵੀ ਕਹਿ ਲਓ ਕਿ ਸਿੱਧੇ ਢੰਗ ਦੇ ਨਾਲ ਇਸੇ ਚੀਜ਼ ਦੇ ਵਿੱਚ ਹਾਮੀ ਭਰੀ ਹੈ ਕਿ ਭਾਜਪਾ ਜਿਹੜੀ ਆ ਮਾਹੌਲ ਖਰਾਬ ਕਰ ਰਹੀ ਆ। ਹੁਣ ਭਾਜਪਾ ਦਾ ਇਹਦੇ ਵਿੱਚ ਕੀ ਰੋਲ ਆ ਉਹ ਹਾਲੇ ਡਿਫਾਈਨ ਕਰਨਾ ਇਹਨਾਂ ਵੱਲੋਂ ਬਾਕੀ ਆ, ਵਿਆਖਿਆ ਕਰਕੇ ਦੱਸ ਸਕਦੇ ਆ ਕਿ ਭਾਜਪਾ ਦਾ ਇਹਦੇ ਵਿੱਚ ਕੀ ਰੋਲ ਆ। ਸੋ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਇਹੋ ਜਿਹੀਆਂ ਸਫਾਈਆਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਕਹਿ ਲਈਏ ਕਿ ਬੜੀਆਂ ਹਾਸੋਹੀਣੀਆਂ ਲੱਗਦੀਆਂ। ਇਹਨਾਂ ਦੇ ਰਾਜਕੁਮਾਰ ਵੇਰਕਾ ਜੀ ਉਹ ਟਰਪਾਲੀ ਮਾਰਨ ਆਉਂਦੇ ਜਦੋਂ ਇਹੋ ਜਿਹਾ ਮਾਮਲਾ ਹੋ ਜਾਏ, ਕਹਿੰਦੇ ਜੀ ਕਿ ਸੁਖਬੀਰ ਬਾਦਲ ਉੱਥੇ ਨਾਲ ਆਪਦੇ ਬੰਦੇ ਲੈ ਕੇ ਗਿਆ ਸੀਗਾ ਤੇ ਫਿਰ ਉਹ ਤਾਂ ਕਾਂਗਰਸੀਆਂ ਨੇ ਖੰਡਾਇਆ। ਤਾਂ ਦੇਖੋ ਇਹੋ ਜਿਹੇ ਲੀਡਰ ਜਦੋਂ ਕੋਈ ਪਾਰਟੀ ਦੇ ਪ੍ਰਧਾਨ ਜਾਂ ਇਹੋ ਜਿਹੇ ਉਹ ਚੌਧਿਆਂ ਤੇ ਬੈਠੇ ਲੋਕ ਆਉਂਦੇ ਤਾਂ ਉਹਨਾਂ ਦੇ ਨਾਲ ਪੀੜ ਆਏਗੀ। ਪਰ ਉਹ ਨੌਬਤ ਕਿਉਂ ਆਈ? ਲਾਅ ਐਂਡ ਆਰਡਰ ਤੁਸੀਂ ਸੰਭਾਲਣਾ, ਔਰ ਪਹਿਲੇ ਦਿਨ ਜੋ ਘਟਨਾਵਾਂ ਹੋਈਆਂ ਜੇ ਤੁਸੀਂ ਉਹਨਾਂ ਤੋਂ ਕਿਤੇ ਨਾ ਕਿਤੇ ਚਿੰਤਤ ਹੁੰਦੇ, ਉਹਨਾਂ ਦਾ ਨੋਟਿਸ ਲਿਆਉਂਦਾ ਤਾਂ ਸ਼ਾਇਦ ਇਹ ਨਾ ਵਾਪਰਦਾ। ਪਰ ਸਾਡੇ ਲਈ ਇਹ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ। ਆਹ ਦੇਖ ਲਓ ਨਿਗਮਾਂ ਦਾ ਇਲੈਕਸ਼ਨ ਹੋਇਆ ਹਰਿਆਣੇ ਦੇ ਵਿੱਚ, ਕੋਈ ਵੱਡੀ ਘਟਨਾ ਤੁਹਾਨੂੰ ਵੇਖਣ ਨੂੰ ਮਿਲੀ ਆ ਉੱਥੇ? ਨਾਲੇ ਹੋਇਆ ਵੀ ਕਿਹੋ ਜਿਹੇ ਮਾਹੌਲ ਦੇ ਵਿੱਚ ਆ, ਐਸੇ ਐਜੂਕੇਸ਼ਨ ਦੇ ਦੌਰਾਨ। ਹਾਂ ਇੱਕ ਘਟਨਾ ਵਾਪਰੀ ਜਿਹੜੀ ਉਹ CM ਖੱਟਰ ਦੇ ਸਮਾਗਮ ਦੀ ਸੀ, ਕੋਈ ਵੱਡੀ ਘਟਨਾ ਆਪਾਂ ਨਹੀਂ ਸੁਣੀ। ਸਾਡੇ ਇੱਥੋਂ 2 ਘਟਨਾਵਾਂ ਇੱਕੋ ਦਿਨ ਆ ਜਾਂਦੀਆਂ ਕਿ ਫਾਇਰਿੰਗ ਹੋ ਗਈ। ਹਿਮਾਚਲ ਦੇ ਵਿੱਚ ਵਿਧਾਨ ਸਭਾ ਦਾ ਇਲੈਕਸ਼ਨ ਹੋਇਆ ਸੀਗਾ, ਇੱਕ ਵੀ ਸਿਰ ਨਹੀਂ ਪਾਤਾ, ਉਲਟਾ ਗਾ ਕੇ ਹੱਸ ਕੇ ਨੱਚ ਕੇ ਉਹ ਵੋਟ ਮੰਗਦੇ ਸੀ ਤੇ ਅਸੀਂ ਤੇ ਬਸ ਵੋਟ ਵਾਸਤੇ ਲੋਕ ਮਾਰਨ ਤੱਕ ਜਾਂਦੇ ਹਾਂ। ਜੀ 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 ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਜਾਈਏ
ਤਾਂ ਇਹ ਜਿਹੜੀ ਹਿੰਸਾ ਤੋਂ ਵਿੱਚ ਤਾਂ ਆਪਾਂ ਦੇਖਿਆ ਹੀ ਆ, ਤੇ ਉਧਰ ਕਹਿੰਦੇ ਵੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਵੀ ਸਿਰ ਜੋੜੇ ਆ ਤੇ ਉਹਨਾਂ ਨੇ ਵੀ ਵੱਡਾ ਫੈਸਲਾ ਲਿਆ ਆ। ਇਹਨਾਂ ਨੇ ਕੀ ਕਿਹਾ ਜੀ ਹੁਣ? ਆ ਦੇਖ ਲਓ, ਇੱਕ ਪਾਸੇ ਤਾਂ ਇਹ ਸਰਵਦਲੀ ਮੀਟਿੰਗ ਸੱਦੀ ਹੋਈ ਸੀ, ਸਰਬ ਪਾਰਟੀ ਮੀਟਿੰਗ ਕਰੀ ਜਾ ਰਹੀ ਸੀ, ਤਾਂ ਦੂਸਰੇ ਪਾਸੇ ਇੱਕ ਦੂਜੇ ਦੇ ਸਿਰ ਪਾ ਰਹੇ, ਗੋਲੀਆਂ ਚਲਾ ਰਹੇ। ਇਹ ਖੇਖਣਬਾਜ਼ੀ ਫਿਰ ਨਜ਼ਰ ਆਉਂਦੀ ਹੈ ਨਾ ਕਿ ਹੇਠਲੇ ਪੱਧਰ ਤੇ ਤੁਸੀਂ ਕੀ ਕਰ ਰਹੇ ਹੋ ਤਾਂ ਉੱਪਰਲੇ ਪੱਧਰ ਤੇ ਤੁਸੀਂ ਕੀ ਕਰ ਰਹੇ ਹੋ। ਤਾਂ ਦੇਖੋ, ਸਰਬ ਪਾਰਟੀ ਮੀਟਿੰਗ ਜਿਹੜੀ ਸੱਦੀ ਗਈ ਹੈ ਉਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਕਿਉਂਕਿ ਇੰਟਰਸਟ ਰਹਿੰਦਾ ਕਿ ਕਿਹੜੀ ਕਿਹੜੀ ਧਿਰ ਗਈ ਆ। ਤਾਂ ਜੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਈਏ, ਤਕਰੀਬਨ ਸਾਰੀਆਂ ਹੀ ਸਿਆਸੀ ਤਨਜ਼ੀਮਾਂ ਇਹਦੇ ਵਿੱਚ ਸ਼ਾਮਲ ਹੋ ਜਾਂਦੇ। ਉਹਦੇ 'ਚ CPI ਵੀ ਆ ਜਾਂਦੀ ਆ, CPI-M ਵੀ ਆ ਜਾਂਦੀ ਆ, ਬਸਪਾ ਆ ਜਾਂਦੀ ਆ, ਡੈਮੋਕ੍ਰੈਟਿਕ ਵਾਲੇ ਆ ਜਾਂਦੇ ਆ, ਸੁਖਪਾਲ ਸਿੰਘ ਖਹਿਰਾ ਆ ਜਾਂਦੇ ਆ, ਮਤਲਬ ਕਿ ਸਾਰੇ ਆ ਜਾਂਦੇ। ਆਮ ਆਦਮੀ ਪਾਰਟੀ ਵੀ ਗਈ ਸੀਗੀ, ਤਾਂ ਅਕਾਲੀ ਦਲ ਤੇ ਸੀ ਗਈ ਸੀਗਾ। ਤਾਂ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ, ਭਾਜਪਾ ਹੀ ਇੱਥੋਂ ਦੂਰ ਰਹੀ ਆ, ਬਾਕੀ ਸਾਰੇ ਗਏ ਸੀ। ਲੋਕ ਇਨਸਾਫ ਪਾਰਟੀ ਵੀ ਗਈ ਸੀ, ਉਹਨਾਂ ਗੁੱਸੇ ਹੋ ਜਾਣ, ਉਹਨਾਂ ਦਾ ਨਾਂ ਨਹੀਂ ਲਿਆ ਤਾਂ ਨਾ ਉਹਨਾਂ ਦਾ ਨਹੀਂ ਲੈ ਦੇਣਾ। ਤਾਂ ਇਹਦੇ ਵਿੱਚ ਜੋ ਇਹਨਾਂ ਨੇ ਮਤਾ ਪਵਾਇਆ ਹੈ ਉਹਦੇ 'ਚ ਇਹ ਕਿਹਾ ਹੈ ਕਿ ਦੇਖੋ, ਇੱਕ ਤਾਂ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਾਂਗੇ, ਸ਼ਾਇਦ ਇਸ ਤਰ੍ਹਾਂ ਇੱਕ ਵਫਦ ਲੈ ਕੇ ਜਾਣਗੇ, ਜਿਸ ਤਰ੍ਹਾਂ ਇਕੱਠੇ ਹੋਏ ਆ। ਇੱਕ ਵਫਦ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰੇਗਾ। ਤੇ ਇਸ ਤੋਂ ਇਲਾਵਾ ਜੋ ਵਫਦ ਦਾ ਇੱਕ ਕੰਮਕਾਰ ਜਿਹੜਾ ਤੈਅ ਕੀਤਾ ਗਿਆ ਉਹ ਇਹ ਹੈ ਕਿ 26 ਦੀ ਹਿੰਸਾ ਦੇ ਮੁੱਦੇ ਤੋਂ ਇਲਾਵਾ ਕਿਸਾਨ ਅੰਦੋਲਨ ਜਾਂ ਹੋਰ ਦਿੱਕਤਾਂ ਦਾ ਮੁੱਦਾ ਚੁੱਕਿਆ ਜਾਏਗਾ। ਫਿਰ ਦੂਜੀ ਗੱਲ ਇਹਨਾਂ ਨੇ ਇਹ ਜਿਹੜੀ ਕਹੀ ਆ ਉਹ ਇਹ ਕਹੀ ਆ, ਖਾਸ ਤੌਰ ਤੇ ਕਹਿ ਲਈਏ ਕਿ ਖੁਲਾਸਾ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚੋਂ ਲਾਪਤਾ ਵਿਅਕਤੀ ਸੀਗੇ, ਉਹਨਾਂ 'ਚੋਂ 70 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਆ, ਤਾਂ ਉੱਥੇ ਲਾਪਤਾ ਹੋਏ 19 ਵਿਅਕਤੀਆਂ 'ਚੋਂ 14 ਵਿਅਕਤੀ ਲੱਭ ਗਏ। ਮੈਂ ਕੱਲ੍ਹ ਵੀ ਤੁਹਾਨੂੰ ਕਿਹਾ ਸੀਗਾ ਕਿ ਇਹ ਇੱਕ ਭੰਬਲ ਪੁਲਸਾ ਹੈ, ਕੋਈ 200 ਕਹਿੰਦਾ ਸੀ, ਕੋਈ 400 ਕਹਿੰਦਾ ਸੀਗਾ। ਤਾਂ ਐਂਡ ਦੇ ਵਿੱਚ ਪੰਜਾਬ ਸਰਕਾਰ ਨੇ ਸਾਫ਼ ਕੀਤਾ ਵਾ ਕਿ ਸਾਡੇ 19 ਲਾਪਤਾ ਸੀਗੇ, ਜਿਹਦੇ 'ਚੋਂ 14 ਲੱਭ ਗਏ ਆ। 5 ਹਾਲੇ ਵੀ ਵਿਅਕਤੀ ਜਿਹੜੇ ਆ ਉਹ ਲਾਪਤਾ ਦੱਸੇ ਜਾਂਦੇ, ਉਹ ਕਿੱਧਰ ਗਏ, ਇਹ ਸੋਚਣ ਵਿਚਾਰਨ ਦਾ ਵਿਸ਼ਾ ਹੈ। ਖੈਰ, ਮੀਟਿੰਗ ਤੋਂ ਪਹਿਲਾਂ ਇਹਨਾਂ ਨੇ 2 ਮਿੰਟ ਮੌਨ ਵੀ ਰੱਖਿਆ। ਜਿਹੜੇ ਕਿਸਾਨ ਸ਼ਹੀਦ ਹੋ ਗਏ ਆ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਮੌਨ ਰੱਖਿਆ। ਪਰ ਸਭ ਤੋਂ ਵੱਡਾ ਜਿਹੜਾ ਐਲਾਨ ਜਾਂ ਸਹਿਮਤੀ ਕਹਿ ਲਓ ਇਹਨਾਂ ਦੀ ਬਣੀ ਹੈ ਇਸ ਗੱਲ ਤੇ, ਉਹ ਇਹ ਆ ਕਿ ਬਿੱਲ ਵਾਪਸ ਦੁਬਾਰਾ ਲਿਆਂਦੇ ਜਾਣਗੇ ਅਸੈਂਬਲੀ ਦੇ ਵਿੱਚ। ਮਤਲਬ ਕਿ ਜਿਹੜੇ ਅੱਗੇ ਇਹਨਾਂ ਨੇ ਬਿੱਲ ਦਾ ਮਤਲਬ ਇਹ ਹੁੰਦਾ ਕਿ ਦੇਖੋ, ਗੱਲ ਕੀ ਆ ਕਿ ਜੇ ਇਹਨਾਂ ਨੂੰ ਦੇਖੋਗੇ ਤੁਸੀਂ ਸੰਵਿਧਾਨ ਦੇ ਜਿਹੜੇ ਆਰਟੀਕਲ ਵਗੈਰਾ, ਜਦੋਂ ਤੁਸੀਂ ਥੋੜਾ ਜਿਹਾ ਪੜ੍ਹੋਗੇ ਬੜਾ ਈਜ਼ੀਲੀ ਸਮਝ ਆ ਜਾਂਦਾ। ਇੱਕ ਆਰਟੀਕਲ ਹੈ 254 ਪਾਬੰਦ ਉਹਦਾ, ਸ਼ਾਇਦ 99 ਆ, ਉਹਦੇ ਤਹਿਤ ਜਿਹੜੇ ਮੁੱਦੇ ਕਨਕਰੈਂਟ ਲਿਸਟ ਦੇ ਵਿੱਚ ਹੁੰਦੇ ਆ ਨਾ, ਤਾਂ ਜਿਹੜੀ ਸਟੇਟ ਸਰਕਾਰ ਹੈ ਕੋਈ ਵੀ, ਉਹ ਸੋਧ ਲਿਆ ਸਕਦੀ ਹੈ। ਮਤਲਬ ਕਿ ਕਨਕਰੈਂਟ ਲਿਸਟ ਸਾਂਝੀ ਸੂਚੀ ਆ, ਉਹਦੇ 'ਚ ਦੋਨੇ ਹੀ ਕਾਨੂੰਨ ਬਣਾ ਸਕਦੇ ਆ। ਯੂਨੀਅਨ ਲਿਸਟ ਵਿੱਚ ਤਾਂ ਸਿਰਫ ਸੈਂਟਰ ਸਰਕਾਰ ਹੁੰਦੀ ਹੈ, ਸਟੇਟ ਲਿਸਟ ਦੇ ਵਿੱਚ ਸਿਰਫ ਰਾਜ ਹੁੰਦਾ। ਤਾਂ ਕਨਕਰੈਂਟ ਲਿਸਟ ਦੇ ਵਿੱਚ ਇਹ ਹੈ ਕਿ ਜੇ ਦੋਨੇ ਸਟੇਟ ਜਾਂ ਸੈਂਟਰ ਉਹ ਕਾਨੂੰਨ ਬਣਾਉਂਦੇ ਆ ਤਾਂ ਸੈਂਟਰ ਦਾ ਕਾਨੂੰਨ ਜਿਹੜਾ ਉਹ ਮਾਨਤਾਯੋਗ ਹੋਊਗਾ। ਇਹਦਾ ਮਤਲਬ ਕਿ ਉਹਨਾਂ ਨੇ ਬਣਾਤਾ ਤਾਂ ਉਹੀ ਕਾਨੂੰਨ ਹੋਏਗਾ। ਤਾਂ ਇਹ ਕੀ ਕਰ ਸਕਦੇ ਕਿ 254 ਆਰਟੀਕਲ ਦੀ ਵਰਤੋਂ ਕਰਕੇ ਸੋਧ ਲਿਆ ਸਕਦੇ ਆ। ਪਰ ਇਹ ਕਾਹਦੇ ਵਾਸਤੇ ਆ? ਹੁਣ ਇੱਕ ਸਵਾਲ ਇਹ ਉੱਠੇਗਾ ਕਿ ਇਹ ਸਾਰਾ ਕੁਝ ਕਿਉਂ? ਕਿਉਂਕਿ ਅੱਗੇ ਹੋ ਚੁੱਕਿਆ। ਅਸਲ 'ਚ ਇਹਨਾਂ ਨੇ ਜੋ ਖੁਲਾਸਾ ਕੀਤਾ ਇਹ ਆ ਕਿ ਜੋ ਰਾਜਪਾਲ ਹੈਗੇ ਆ ਬਦਨੌਰ ਜੀ ਨੇ ਉਹ ਜਿਹੜੇ ਅੱਗੇ ਬਿੱਲ ਆ ਉਹ ਰਾਸ਼ਟਰਪਤੀ ਨੂੰ ਘੱਲੇ ਹੀ ਨਹੀਂ ਹੋਣ ਤੱਕ। ਤਾਂ ਇਹਦੇ 'ਚ ਕੀ ਪ੍ਰੋਵੀਜ਼ਨ ਆ ਕਿ ਜੇ ਦੁਬਾਰਾ ਇਸ ਤਰ੍ਹਾਂ ਬਿੱਲ ਪਾਸ ਹੋ ਜਾਂਦੇ ਅਸੈਂਬਲੀ ਵੱਲੋਂ, ਤਾਂ ਜਦੋਂ ਦੂਜੀ ਦਫਾ ਉਹ ਬਿੱਲ ਜਾਣਗੇ ਤਾਂ ਉਹ ਰੋਕ ਨਹੀਂ ਸਕਦੇ, ਜਿੰਨੀ ਕੁ ਮੈਨੂੰ ਸਮਝ ਆਏ ਦੇ ਮੁਤਾਬਕ। ਕਿਉਂਕਿ ਇਹ ਚੀਜ਼ਾਂ ਦੇਖੋ ਥੋੜ੍ਹੀਆਂ ਸਪਸ਼ਟ ਕਰਨ ਵਾਲੀਆਂ ਹੁੰਦੀਆਂ ਨੇ, ਕਿਉਂਕਿ ਭੰਬਲ ਭੂਸਾ ਖੜਾ ਹੋ ਜਾਏਗਾ ਆਮ ਸਰੋਤੇ ਲਈ ਵੀ, ਆਮ ਬੰਦੇ ਲਈ, ਮੇਰੇ ਵਰਗੇ ਲਈ, ਕਿ ਦੁਬਾਰਾ ਬਿੱਲ ਲਿਆਉਣ ਦੀ ਕੀ ਜ਼ਰੂਰਤ ਹੈ। ਬਿੱਲ ਉਹੀ ਆਉਣਗੇ, ਉਹਦੇ 'ਚ ਚੇਂਜ ਨਹੀਂ ਹੋਏਗਾ, ਸ਼ਾਇਦ ਕੁਛ ਵੀ ਨਹੀਂ ਹੋਏਗਾ। ਤਾਂ ਉਹ ਜਿਹੜੇ ਬਿੱਲ ਆ ਉਹ ਦੁਬਾਰਾ ਭੇਜੇ ਜਾਣਗੇ, ਤਾਂ ਸੰਵਿਧਾਨ ਦੇ ਮੁਤਾਬਕ ਦੂਸਰੀ ਮਰਤਬਾ ਜਦ ਉਹ ਜਾਣਗੇ ਗਵਰਨਰ ਦੇ ਕੋਲ ਤਾਂ ਉਹ ਆਪਣੇ ਪਾਸ ਨਹੀਂ ਰੱਖ ਸਕਣਗੇ, ਉਹ ਭੇਜਣਗੇ ਰਾਸ਼ਟਰਪਤੀ ਦੇ ਕੋਲ। ਸ਼ਾਇਦ ਇਹੀ ਸਟ੍ਰੈਟਜੀ ਰਹੀ ਆ। ਬਾਕੀ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋ ਜਾਣਗੀਆਂ ਹੌਲੀ ਹੌਲੀ। ਦੂਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਬਾਰੇ ਹੁਣੇ ਹੀ ਪ੍ਰੈਸ ਨੋਟ ਜਿਹੜਾ ਆ ਉਹ ਜਾਰੀ ਹੋਇਆ ਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ। ਤਾਂ ਉਹਨਾਂ ਨੇ ਨਿਖੇਧੀ ਕੀਤੀ ਆ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਆ ਉਹ ਸਹੀ ਨਹੀਂ ਹੈ। ਕਿਉਂਕਿ ਇੱਕ ਗੱਲ ਤਾਂ ਆ ਕੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਸਾਫ਼ ਕੀਤੀ ਹੈ ਕਿ ਅਸੀਂ ਕੁਛ ਅਮੈਂਡਮੈਂਟਸ ਜਿਹੜੀਆਂ ਸੀਗੀਆਂ ਐਡੀਸ਼ਨਲ ਕਰਵਾਉਣਾ ਚਾਹੁੰਦੇ ਹਾਂ, ਇਹਦੇ 'ਚ ਪ੍ਰਵਾਨ ਨਹੀਂ ਕੀਤੀਆਂ, ਸੋ ਇਸ ਕਰਕੇ ਸਾਡੀ ਸਹਿਮਤੀ ਨਹੀਂ ਬਣੀ।
बट जो गल सुखपाल सिंह खैरा और कैप्टन अमरिंदर सिंह ने साझे तौर पर आके डिस्कलोज की कि असल दे विच आम आदमी पार्टी ने यह नुकता जिहड़ा रखिया कि पंजाब पुलिस नूं किसानां दी सिक्योरिटी वास्ते उत्थे तैनात किया जाए दिल्ली बॉर्डर पर। सुखपाल सिंह खैरा ने सवाल चुकिया कि एक कमल घोटण वाली गल आ, ये कड़ी घोलण वाली गल आ कि देखो जे पंजाब दे विच कल नूं कोई मान लो हालात इस तरह के बन जाते हैं कि कोई सवाल चुके कि हरियाणे की पुलिस नूं तुसीं इत्थे नियुक्त कर दो, तैनात कर दो, तां की इदां मन लिया जाऊगा? सो इस करके काफ़ी कुछ है जिहड़ा आम आदमी पार्टी के उल्ट चल गया। हालांकि आम आदमी पार्टी के भगवंत सिंह मान और हरपाल सिंह चीमा जिहड़े आ वो लगातार अपने स्टैंड नूं, अपने स्टांस नूं स्पष्ट कर रहे हैं। देखते हैं हुण ये कदों बिल वापस आउंदे आ, दोबारा असैंबली च लिआंदे जांदे, उहदी कोई तरीक नहीं दित्ती गई। बाकी नरेंद्र मोदी नूं वफद कदों मिलदा है ते उहदा की सिੱਟਾ निकलदा, वो काफ़ी दिलचस्प रहेगा। जी जी। ਮਿੰਟੂ ਜੀ ਅਗਲੀ ਗੱਲ ਜੇ ਆਪਾਂ ਕਰਦੇ ਜਾਈਏ, ਦੋਨਾਂ ਹੀ ਕਹਿੰਦੇ ਸਦਨਾਂ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ। सबना सदना दे विच ही हंगामा कह सकते हैं, क्योंकि दो ही सदन आ, उपरी ते नीचे वाला, हेठला ते उतला। तो खैर दोनों दे विच ही हंगामा होया। लोक सभा की कार्रवाई पहला 7 बजे तक मुलतवी की गई सी, फिर वो कल तक ही हो गई। इस तो इलावा राज सभा की मेरे ख्याल दे नाल कार्रवाई 4 बारी मुलतवी हुई, उस तो बाद फिर पक्कियां ही कल तक वो मुलतवी कर दी गई है। इस तो पहला किसानों के मुद्दे ते संसद कंपलैक्स दे विच पंजाब तो जिहड़े कांग्रेसी मैंबर पार्लीमेंट आ उन्होंने प्रदर्शन भी किया। हालांकि संसद के अंदर अते बाहर किसानों नाल जुड़े मुद्दों पर चर्चा करने लई सरकार तैयार है। ये बयान फिर तोमर साहब ने दिता जिहड़े कि खेतीबाड़ी मंत्री है। तो देखो जिहड़ी गल हैगी आ उत्थे सदन की कार्रवाई की बड़ी थोड़ी जी ना विचित्र लगती है। विचित्र इस करके आ क्योंकि एक तो हुण खबर आ रही है कि जिहड़ा 15 तक चलना सीगा सैशन वो 13 तक किया जा सकता। और दूसरी गल ये आ कि जिस तरह की चर्चा उत्थे होनी चाहिए सी, मेरे ख्याल के नाल वो जिहड़ा बहस मुबैसा उत्थे छेड़ के बह गए आ, जिस तरह हुण रौला रप्पा पा के बह गए। मैनूं नहीं लगता कि एक चंगी बहस, सकारात्मक बहस उत्थे वेखण नूं मिलेगी। सो ये लगता है कि रौले रप्पे दे विच ही सैशन जिहड़ा वो धुप ना जाए किते। मेरे ख्याल दे नाल सानूं वेखना पएगा, थोड़ा सोचना पएगा कि ये साडे हितकारी है। क्योंकि विरोधी धिर वाले कह दिंदे आ कि असीं किसानां दे हक दे विच आ, वो कह दिंदे चर्चा कर लो, ते चर्चा हुंदी है तां रौला रप्पा पैंदा, आपो अपने सुर्खियां नूं भज पैंदे आ। तो कुल मिला के कह सकते हैं कि अज का दिन जिहड़ा कि एक महत्वपूर्ण दिन कहा जा सकता सीगा सैशन का, वो बेकार ही चला गया, रौले रप्पे दे विच ही चला गया। पर मेरे ख्याल के नाल होना चाहिए इहदे ते चर्चा। एक खास तौर पर जो राज सभा दे विच बिल पास किया गया सी, जिहड़े ਉਹਦੇ ਢੰਗ ਸੀਗੇ, रंग ਸੀਗੇ, ਉਹਦੇ ਤੇ चर्चा ਹੁੰਦੀ ਤਾਂ ਬਿਹਤਰ ਸੀਗਾ। ਕਿਸਾਨਾਂ ਦੇ ਨੁਮਾਇੰਦੇ ਜਿਹੜੇ ਆਉਂਦੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ, ਵੱਖ-ਵੱਖ ਇਲਾਕਿਆਂ 'ਚੋਂ, ਲੋਕ ਸਭਾ ਹਲਕਿਆਂ 'ਚੋਂ, ਰਾਜ ਸਭਾ ਦੀ ਨੁਮਾਇੰਦਗੀ ਜਿਹੜੇ ਕਰਦੇ ਆ, ਜੇ ਕਿਤੇ ਉਹਨਾਂ ਨੂੰ ਇੱਕ ਸਕਾਰਾਤਮਕ ਬਹਿਸ ਕਰਦਿਆਂ ਦੇਖਦੇ ਲੋਕ ਤਾਂ ਸ਼ਾਇਦ ਪਤਾ ਲੱਗ ਜਾਂਦਾ। ਕਿਉਂਕਿ ਫਿਰ ਮੋਢਾ ਵੀ ਲੈ ਜਾਂਦਾ ਹੁੰਦਾ ਨਾ ਕਈਆਂ ਦਾ, ਤਾਂ ਪਤਾ ਲੱਗਦਾ ਕਿ ਮੋਢਾ ਕਿਹਦਾ ਲੈ ਜਾਂਦਾ ਹੈ, ਗੋਡਾ ਕਿਹਦਾ ਲੈ ਜਾਂਦਾ ਹੈ, ਪਟਾ ਕਿਹਦਾ ਲੈ ਜਾਂਦਾ ਹੈ। ਸੋ ਇਹ ਦੇਖਣਾ ਲਾਜ਼ਮੀ ਸੀਗਾ कि घट्टो घट्ट किसानां नूं पता लगदा कि किहड़ा नुमाइंदा कित्थे खड़दा और किस तरह बोलदा, ताकि उहदे विचों ये पता लगदा कि इस बिल दे विच, इस कानून दे विच कमी पेशी कित्थे है। जी जी, बिल्कुल कमी पेशियां ਦਾ ਤਾਂ ਹੁਣ ਕਾਫੀ ਪਰਦਾਫਾਸ਼ ਜਿਹੜਾ ਉਹ ਹੋਇਆ ਆ। ਵੈਸੇ ਜੇ ਉਦੋਂ ਹੀ ਰਾਜ ਸਭਾ 'ਚ ਜਦੋਂ ਇਹ ਪਾਸ ਕਰਨ ਲੱਗੇ ਉਦੋਂ ਇਹਨਾਂ ਨੇ ਜ਼ਿਆਦਾ ਰੌਲਾ ਪਾਇਆ ਹੁੰਦਾ ਤਾਂ ਸ਼ਾਇਦ ਇੱਥੇ ਤੱਕ ਨੌਬਤ ਨਾ ਆਉਂਦੀ। ਪਰ ਮਿੰਟੂ ਜੀ ਖਬਰਾਂ ਕਨਸੋਹਾਂ ਜਿਹੜੀਆਂ ਮਿਲ ਰਹੀਆਂ ਸੀਗੀਆਂ ਵੀ ਉਹ ਜਿਹੜਾ ਪਰਾਲੀ ਸਾੜਨ ਵਾਲਾ ਅਤੇ ਬਿਜਲੀ ਵਾਲਾ ਆ ਉਹਨੂੰ ਵੀ ਹੁਣ ਕਾਨੂੰਨੀ ਰੂਪ ਜਿਹੜਾ ਉਹ ਦੇਣ ਦੇ ਬਾਰੇ ਕਰ ਰਹੇ ਆ। ਉਹ ਤਾਂ ਇਹਨਾਂ ਨੇ ਪਹਿਲੋਂ ਮੀਟਿੰਗਾਂ ਦੇ ਵਿੱਚ ਇਸ ਨੂੰ ਵਾਪਸ ਲੈਣ ਦੀ ਗੱਲ ਆਖੀ ਸੀਗੀ। ਕੀ ਇਸ ਦੇ ਵਿੱਚ ਕੋਈ ਪੁਸ਼ਟੀ ਹੈ, ਕੋਈ ਖਬਰ ਦੇ ਵਿੱਚ ਤੱਥ ਹੈ ਜਾਂ ਅਜੇ ਗੱਲਾਂ ਹੀ ਜਿਹੜੀਆਂ ਇਹ ਚੱਲ ਰਹੀਆਂ ਨੇ? ਨਹੀਂ ਉਹਨੂੰ ਦੇਖੋ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਪੋਜ਼ਲ ਦੇ ਰੂਪ 'ਚ ਹੀ ਰੱਖਿਆ ਸੀਗਾ ਸਰਕਾਰ ਨੇ। ਕੋਈ ਉਹਦੇ ਤੇ ਕੋਈ ਨੋਟੀਫਿਕੇਸ਼ਨ ਦੁਬਾਰਾ ਜਾਰੀ ਨਹੀਂ ਕੀਤਾ। ਉਹ ਤਦ ਹੀ ਹੋਣਾ ਸੀਗਾ ਜਦ ਇਹ ਸਹਿਮਤੀ ਜਤਾ ਦਿੰਦੇ ਜੀ। ਮੇਰੇ ਖਿਆਲ ਦੇ ਨਾਲ ਕਿਉਂਕਿ ਕੋਈ ਵੀ ਫੈਸਲਾ ਜਿਹੜਾ ਉਹ ਇੰਪਲੀਮੈਂਟ ਜਾਂ ਐਗਜ਼ੀਕਿਊਟ ਜਦੋਂ ਕਰਦੇ ਨੇ
ਬਿਊਰੋਕ੍ਰੇਸੀ ਵਾਲੇ, ਉਹ ਤਦ ਹੀ ਹੁੰਦਾ ਹੈ ਜਦ ਸਰਕਾਰ ਦੁਬਾਰਾ ਨੋਟੀਫਾਈਡ ਕਰਦੀ ਹੈ ਉਸ ਚੀਜ਼ ਨੂੰ। ਸਾਲ ਦੀ ਕੜੀ ਨੋਟੀਫਿਕੇਸ਼ਨ ਨਹੀਂ ਹੋਇਆ, ਉਹ ਗਜਟ ਦੇ ਵਿੱਚ ਆਉਂਦਾ, ਤਾਂ ਮੈਂ ਤਾਂ ਉਹ ਦੇਖਿਆ ਨਹੀਂ ਹੈ। ਜਦ ਤੱਕ ਨੋਟੀਫਿਕੇਸ਼ਨ ਨਹੀਂ ਆਏਗਾ ਤਦ ਤੱਕ ਉਹ ਚਾਹੇ ਆਰਡੀਨੈਂਸ ਹੈ ਚਾਹੇ ਉਹ ਕਾਨੂੰਨ ਆ, ਉਹ ਐਗਜ਼ੀਕਿਊਟ ਕਰ ਦੇਣਗੇ, ਲਾਗੂ ਰੱਖਣਗੇ, ਕਿਉਂਕਿ ਉਹਨਾਂ ਤੇ ਸਟੇ ਨਹੀਂ ਹੋਇਆ ਸੁਪਰੀਮ ਕੋਰਟ ਵੱਲੋਂ। ਉਹ ਚੀਜ਼ ਜਿਹੜੀ ਆ ਉਹ ਦ੍ਰਿਸ਼ਟੀਗੋਚਰ ਰੱਖਣੀ ਚਾਹੀਦੀ ਜੀ। ਅਗਲੀ ਗੱਲ ਕਰੀਏ ਤਾਂ ਕਹਿੰਦੇ ਦਿੱਲੀ ਹਾਈ ਕੋਰਟ ਦੇ ਨੇ ਜਿਹੜਾ ਪੱਤਰਕਾਰ ਮਨਦੀਪ ਪੁਨੀਆ ਨੂੰ ਦਿੱਤੀ ਹੈ ਜ਼ਮਾਨਤ। ਹਾਂਜੀ, ਦੇਖੋ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ ਮਨਦੀਪ ਪੁਨੀਆ ਜੀ ਨੂੰ, ਤਾਂ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਆ। ਵੈਸੇ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ, ਦੇਖੋ ਉਸ ਮੁੰਡੇ ਦੀ ਕੋਈ ਇਹੋ ਜਿਹੀ ਕਾਰਵਾਈ ਮੈਨੂੰ ਤੇ ਲੱਗੀ ਨਹੀਂ ਹੈ ਜਿਹਦੀ ਗ੍ਰਿਫਤਾਰੀ ਦਾ ਆਧਾਰ ਬਣ ਸਕੇ। ਪੁਲਿਸ ਨੇ ਬੜੀ ਬੇਹੂਦਾ ਜੀ ਕਹਾਣੀ ਘੜੀ ਹੈ ਕਿ ਇਹ ਉੱਥੇ ਲੰਘਣ ਦਾ ਯਤਨ ਕਰ ਰਿਹਾ ਸੀਗਾ, ਜ਼ਬਰਦਸਤੀ ਜਾਣ ਦੀ ਯਤਨਸ਼ੀਲਤਾ 'ਚ ਸੀਗਾ, ਜਦ ਅਸੀਂ ਇਹਦੇ ਤੋਂ ਕੋਈ ਕਾਰਡ ਵਗੈਰਾ ਮੰਗਿਆ ਤਾਂ ਇਹਨੇ ਮਿਸਬਿਹੇਵ ਕੀਤਾ। ਬਸ ਪਰ ਜਿਸ ਤਰੀਕੇ ਨਾਲ ਉਹਨੂੰ ਲਿਜਾਇਆ ਗਿਆ, ਜਿਸ ਤਰੀਕੇ ਦੇ ਨਾਲ ਉਸ ਬੰਦੇ ਨੂੰ ਅਰੈਸਟ ਕੀਤਾ ਗਿਆ, ਦਿੱਲੀ ਪੁਲਿਸ ਦੀ ਖਿਝ, ਦਿੱਲੀ ਪੁਲਿਸ ਦੀ ਜਿਹੜੀ ਕਹਿ ਸਕਦੇ ਆ ਕਿ ਮਨੋਸਥਿਤੀ ਹੈ ਨਾ, ਉਹਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ, ਉਹਦੇ ਵਿੱਚੋਂ ਦਿਸ ਪੈਂਦੀ ਹੈ। ਲਿਹਾਜ਼ਾ ਤੁਸੀਂ ਦੇਖੋ ਨਾ ਕਿ ਜੇ ਨਵਰੀਤ ਦੇ ਹੱਕ ਦੇ ਵਿੱਚ ਬੋਲੇ ਆ ਪੱਤਰਕਾਰ, ਤਾਂ ਸਰਦ ਸਾਈ ਵਰਗੇ ਪੱਤਰਕਾਰ ਤੇ ਦੇਸ਼ ਧਰੋਹ ਦਾ ਮੁਕੱਦਮਾ। ਜਦ ਕਿ ਅੱਜ ਮੈਂ ਉਹ ਗਾਰਡੀਅਨ ਰਿਪੋਰਟ ਦੇਖ ਰਿਹਾ ਸੀਗਾ, ਗਾਰਡੀਅਨ ਅਖਬਾਰ ਬਹੁਤ ਵੱਡਾ ਅਖਬਾਰ ਹੈ, ਤਾਂ ਉਹ ਗਾਰਡੀਅਨ ਅਖਬਾਰ ਦੀ ਰਿਪੋਰਟ ਵੀ ਉਹੀ ਗੱਲ ਕਹਿ ਰਹੀ, ਕਿਸ ਹਵਾਲੇ ਨਾਲ, ਡਾਕਟਰੀ ਰਿਪੋਰਟ ਦੇ ਹਵਾਲੇ ਨਾਲ ਸਵਾਲ ਚੁੱਕ ਰਹੀ ਹੈ, ਜਾਂ ਜੋ ਫੈਮਿਲੀ ਮੈਂਬਰ ਸਵਾਲ ਚੁੱਕ ਰਹੇ ਨੇ। ਤਾਂ ਮਤਲਬ ਕਿ ਜੇ ਤੁਸੀਂ ਫੈਮਿਲੀ ਮੈਂਬਰ ਦਾ ਪੱਖ ਰੱਖਦੇ ਹੋ, ਕਿਤੇ ਵੀ ਪੀੜਤ ਦਾ ਪੱਖ ਰੱਖਦੇ ਹੋ, ਦੇਸ਼ ਧਰੋਹ ਵਰਗਾ ਮੁਕੱਦਮਾ, ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਕਿਤੇ ਜਿਵੇਂ ਕਹਿ ਲਈਏ ਨਾ ਕਿ ਰਗੜਨ ਦਾ, ਕੁਚਲਣ ਦਾ ਸਾਰਾ ਸਮਾਨ ਤਿਆਰ ਰੱਖੀ ਬੈਠੇ ਆ ਕਿ ਜਿਹੜਾ ਵੀ ਸਾਡੇ ਉਲਟ ਬੋਲੂਗਾ। ਪਰ ਦੇਖੋ ਇੰਡੀਆ 'ਚ ਕਿਸ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ। ਨਰਿੰਦਰ ਮੋਦੀ ਨੇ ਜਿਹੜਾ ਪਿੰਡ ਗੋਦ ਲਿਆ ਸੀਗਾ ਬਨਾਰਸ ਦੇ ਵਿੱਚ, ਤਾਂ ਉਹਦੀ ਰਿਪੋਰਟਿੰਗ ਕੀਤੀ ਸੀਗੀ, ਜੋ ਉੱਥੋਂ ਦੇ ਹਾਲਾਤ ਸੀਗੇ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਮੁੱਢਲਾ ਢਾਂਚਾ ਹੁੰਦਾ ਜਿਹੜਾ, ਉਸ ਚੀਜ਼ ਨੂੰ ਲੈ ਕੇ ਇੱਕ ਕੁੜੀ ਨੇ ਰਿਪੋਰਟ ਕੀਤੀ ਸੀਗੀ, ਤਾਂ ਉਸ ਕੁੜੀ ਤੇ ਪੱਤਰਕਾਰ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਯੂਪੀ ਦੇ ਵਿੱਚ ਇਹ ਹੋਇਆ ਕਿ ਲੂਣ ਦੇ ਨਾਲ ਮਿਡ ਡੇ ਮੀਲ ਦੀ ਰੋਟੀ ਵਰਤਾਈ ਜਾ ਰਹੀ ਸੀਗੀ। ਜਦ ਉਸ ਬੰਦੇ ਨੇ ਰਿਪੋਰਟ ਕੀਤਾ, ਮਤਲਬ ਕਿ ਰਿਪੋਰਟਰ ਨੇ, ਪੱਤਰਕਾਰ ਨੇ ਰਿਪੋਰਟ ਕੀਤਾ ਉਸ ਘਟਨਾ ਨੂੰ, ਉਹਦੇ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ। ਜਦ ਕਿ ਮਾਮਲਾ ਤੇ ਮਾਸਟਰਾਂ ਤੇ ਹੋਣਾ ਚਾਹੀਦਾ ਸੀ, ਡੀਓ ਤੇ ਹੋਣਾ ਚਾਹੀਦਾ ਸੀ, ਜਾਂ ਐਜੂਕੇਸ਼ਨ ਮਿਨਿਸਟਰ ਤੇ ਹੋਣਾ ਚਾਹੀਦਾ ਸੀਗਾ ਕਿ ਤੁਸੀਂ ਮਾਸੂਮ ਬੱਚਿਆਂ ਨੂੰ ਲੂਣ ਖਵਾ ਰਹੇ ਹੋ। ਸੋ ਇਹ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਪਈਆਂ ਇੰਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ। ਦਿੱਲੀ ਵਾਇਲੈਂਸ ਹੋਈ ਹੈ ਜਦੋਂ, ਉਦੋਂ ਵੀ ਕੀ ਹੋਇਆ ਕਿ ਪੱਤਰਕਾਰ ਕੁੱਟੇ ਗਏ, ਬੜੇ ਜ਼ਲੀਲ ਕੀਤੇ ਗਏ। ਉਦੋਂ ਵੀ ਕਾਰਵਾਂ ਦੇ 3 ਪੱਤਰਕਾਰਾਂ ਦੇ ਨਾਲ ਜੋ ਹੋਇਆ, ਉਹਦੇ ਵਿੱਚ ਇੱਕ ਬੀਬੀ ਵੀ ਸ਼ਾਮਲ ਸੀਗੀ। ਉਹਨੇ ਇੱਥੋਂ ਤੱਕ ਰਿਪੋਰਟ ਦੇ ਵਿੱਚ ਲਿਖਾਇਆ ਸੀਗਾ ਕਿ ਮੇਰੇ ਸਾਹਮਣੇ ਇੱਕ ਬੰਦੇ ਨੇ ਜਿਹਨੇ ਬੋਦੀ ਰੱਖੀ ਸੀਗੀ, ਧੋਤੀ ਉਤਾਰ ਦਿੱਤੀ। ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਕਲੰਕਿਤ ਕਰਨ ਵਾਲੀਆਂ ਡੈਮੋਕ੍ਰੇਸੀ ਨੂੰ ਘਟਨਾਵਾਂ ਵਾਪਰਦੀਆਂ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਠੀਕ ਨਹੀਂ ਹੈ। ਜਿਸ ਤਰੀਕੇ ਨਾਲ ਇਹ ਛੋਟੀਆਂ ਛੋਟੀਆਂ ਗੱਲਾਂ 'ਚ ਵੱਡੀਆਂ ਵੱਡੀਆਂ ਕਹਾਣੀਆਂ ਕੱਢ ਦਿੰਦੇ ਆ। ਫਰਜ਼ ਕਰੋ ਇੱਕ ਪੱਤਰਕਾਰ ਆ, ਜੇ ਕਿਤੇ ਉਹ ਅੱਗੇ ਵਧਣ ਦਾ ਯਤਨ ਕਰਦਾ ਤਾਂ ਉਹਨੂੰ ਪੁਲਿਸ ਰੋਕ ਰਹੀ ਹੈ, ਪਰ ਉੱਥੇ ਦੋਨਾਂ ਦੀ ਡਿਊਟੀ ਬਣਦੀ ਹੈ। ਪੁਲਿਸ ਆਪਣੀ ਡਿਊਟੀ ਕਰ ਰਹੀ ਹੈ, ਪੱਤਰਕਾਰ ਆਪਣੀ ਡਿਊਟੀ ਕਰ ਰਿਹਾ। ਜ਼ਾਹਰਾ ਜੀ ਗੱਲ ਹੈ ਕਿ ਦੋਨਾਂ ਦੇ ਵਿੱਚ ਬਹਿਸ ਮੁਬਾਹਿਸਾ ਹੋ ਸਕਦਾ, ਆਰਗੂਮੈਂਟ ਹੋ ਸਕਦਾ, ਤਾਂ ਪੁਲਿਸ ਕਹੇ ਕਿ ਇਹ ਸਾਡੇ ਨਾਲ ਮਿਸਬਿਹੇਵ ਕਰ ਰਿਹਾ। ਇਹਦਾ ਮਤਲਬ ਕਿ ਤੁਸੀਂ ਗੂੰਗੇ ਬਣ ਕੇ, ਬੋਲੇ ਬਣ ਕੇ ਤੁਸੀਂ ਉਹਨਾਂ ਦੇ ਸਾਹਮਣੇ ਖਲੋ ਜਾਓ, ਫਿਰ ਠੀਕ ਹੈ। ਸੋ ਇਹ ਜਿਹੜੀ ਘਟਨਾ ਹੋਈ ਆ, ਇਹ ਸ਼ਾਇਦ ਦੂਸਰੇ ਪੱਤਰਕਾਰਾਂ ਨੂੰ ਮੈਸੇਜ ਦੇਣ ਦਾ ਯਤਨ ਕੀਤਾ ਗਿਆ ਸੀਗਾ ਕਿ ਜੇ ਤੁਸੀਂ ਬੋਲੋਗੇ, ਕਿਉਂਕਿ ਮਨਦੀਪ ਪੂਨੀਆ ਨੇ ਉਹ ਗੱਲਾਂ ਜੋ ਆਪਾਂ ਕੀਤੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਕੁਛ ਅਹੁਦੇਦਾਰ ਜਿਹੜੇ ਆ ਉਹ ਕਥਿਤ ਤੌਰ ਤੇ ਇਸ ਅਟੈਕ ਦੇ ਵਿੱਚ ਜੋ ਮਾਝੇ ਵਾਲੀ ਜਥੇਬੰਦੀ ਦੇ ਉੱਥੇ ਕੱਟ ਤੇ ਹੋਇਆ, ਉਹਦੇ ਲਈ ਜ਼ਿੰਮੇਵਾਰ ਪਾਏ ਗਏ। ਤਾਂ ਇਹ ਚੀਜ਼ ਜਿਹੜੀ ਆ ਉਹਨੇ ਦੱਸ ਦਿੱਤੀ ਸਬੂਤਾਂ ਸਹਿਤ, ਬਸ ਉੱਥੇ ਹੀ ਉਹਦਾ ਗੁਨਾਹ ਬਣ ਗਿਆ, ਨਾਲ ਚੁੱਕਿਆ ਗਿਆ। ਪਰ ਚੰਗੀ ਗੱਲ ਇਹ ਆ ਕਿ ਲੋਕਾਂ ਨੇ ਏਕਾ ਦਿਖਾਇਆ ਇਸ ਮਾਮਲੇ ਦੇ ਵਿੱਚ, ਕਾਫੀ ਪ੍ਰੈਸ਼ਰ ਜਿਹੜਾ ਬਿਲਡ ਕੀਤਾ ਸੀਗਾ। ਜੀ ਜੀ ਬਿਲਕੁਲ ਮਿੰਟੂ ਜੀ। ਅਤੇ ਆਪਾਂ ਨੂੰ ਹੁਣ ਪਤਾ ਹੀ ਆ ਵੀ ਕੀ ਕੁਛ ਜਿਹੜਾ ਇਸ ਟਾਈਮ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲ ਰਿਹਾ ਆ। ਸਰਕਾਰ ਦੇ ਦੁਆਰਾ, ਪੁਲਿਸ ਦੇ ਦੁਆਰਾ ਵੱਡੀ ਘੇਰਾਬੰਦੀ ਹੋ ਰਹੀ ਆ।
ਗਾਜ਼ੀਪੁਰ ਬਾਰਡਰ ਜਾਂ ਦਿੱਲੀ ਦੇ ਨਾਲ ਲੱਗ ਰਹੇ ਜਿਹੜੇ ਇਹ ਬਾਰਡਰ ਨੇ ਉਹਨਾਂ ਦੀ ਤੁਲਨਾ ਭਾਰਤ ਪਾਕਿਸਤਾਨ ਭਾਰਤ ਚੀਨ ਦੇ ਬਾਰਡਰਾਂ ਦੇ ਨਾਲ ਹੋ ਰਹੀ ਆ। ਸੀਮੈਂਟ ਦੇ ਟਰੱਕ ਲਿਆ ਕੇ ਵੱਡੀਆਂ ਵੱਡੀਆਂ ਸਲੈਬਾਂ ਉੱਥੇ ਖੜੀਆਂ ਕੀਤੀਆਂ ਜਾ ਰਹੀਆਂ ਆ, ਸਰੀਏ ਜਿਹੜੇ ਉਹ ਲਾਏ ਜਾ ਰਹੇ ਆ। ਸੋ ਇਹ ਕਿਉਂ ਹੋ ਰਹੀ ਹੈ ਦਿੱਲੀ ਦੇ ਏਡੀ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਘੇਰਾਬੰਦੀ? ਇਹ ਕਿਲ੍ਹਾ ਬਣਾਉਣ ਜਾ ਰਿਹਾ ਮੋਦੀ ਉੱਥੇ? ਨਹੀਂ ਦੇਖੋ, ਇਹਨਾਂ ਨੇ ਕੀ ਕਿਲਾ ਬਣਾਉਣਾ, ਤਾਂ ਕਿਲਾ ਬਣਾ ਰਹੇ ਨੇ ਕਿ ਰੋਕ ਲੈਣ। ਪਰ ਜੇ ਇਸ ਟਰੈਕਟਰ ਆਪਦੀ ਆਈ ਤੇ ਆ ਗਏ ਤੇ ਉਹ ਤਾਂ ਰਿਮਾਂ ਤੇ ਵੀ ਟਰੈਕਟਰ ਲੈ ਜਾਣਗੇ, ਲੋਹੇ ਦੇ ਰਿਮਾਂ ਤੇ। ਜੀ ਨਾ ਹੋਇਆ ਤੇ ਉਹ ਸੜਕਾਂ ਬਣਾਉਣ ਵਾਲਾ ਰੋਲਰ ਜਿਹੜਾ ਉਹ ਕਿਸੇ ਨੇ ਨਾ ਫੋਟੋ ਪਾਈ ਆ, ਅਗਰ ਸਮੱਸਿਆ ਹੈ ਤਾਂ ਸਮਾਧਾਨ ਹੈ। ਮਤਲਬ ਕਿ ਇੱਕ ਪਾਸੇ ਕਹਿੰਦਾ, ਦੂਸਰੇ ਪਾਸੇ ਰੋਡ ਰੋਲਰ ਹੈ ਕਿ ਅਸੀਂ ਰੋਡ ਰੋਲਰ ਲੈ ਆਵਾਂਗੇ, ਫਿਰ ਹੋਰ ਦੇਖ ਲਿਓ ਕੀ ਕਰਨਾ। ਤਾਂ ਖੈਰ ਦੇਖੋ, ਇਹਦੇ ਤੇ ਪੁਲਿਸ ਕਮਿਸ਼ਨਰ ਨੇ ਸਪਸ਼ਟ ਕੀਤਾ। ਉਹ ਕਹਿੰਦੇ ਕਿ ਮੈਂ ਹੈਰਾਨ ਆ ਕਿ ਜਦੋਂ ਟਰੈਕਟਰ ਦੀ ਵਰਤੋਂ ਕੀਤੀ ਗਈ ਸੀ ਤਾਂ ਪੁਲਿਸ ਤੇ ਹਮਲਾ ਕੀਤਾ ਗਿਆ ਸੀਗਾ, ਉਸ ਵੇਲੇ ਕੋਈ ਨਹੀਂ ਬੋਲਿਆ। ਤੇ ਜਦ ਅਸੀਂ ਹੁਣ ਆਪਣਾ ਪ੍ਰਬੰਧ ਕਰ ਰਹੇ ਹਾਂ ਜੋ ਕਿ ਖੂਫੀਆ ਸੂਚਨਾਵਾਂ ਤੇ ਆਧਾਰਿਤ ਹੈ, ਤਾਂ ਉਦੋਂ ਇਹਨਾਂ ਚੀਜ਼ਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਜਤਾਇਆ ਜਾ ਰਿਹਾ ਜਾਂ ਇਸ਼ੂ ਬਣਾਇਆ ਜਾ ਰਿਹਾ। ਸੋ ਇਹ ਉਹਨਾਂ ਨੇ ਅੱਜ ਸਾਫ਼ ਕੀਤਾ, ਸਪਸ਼ਟ ਕੀਤਾ ਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਅਤੇ ਖੁਫੀਆ ਰਿਪੋਰਟਾਂ ਤੇ ਕੇਂਦਰਿਤ ਰੱਖਿਆ। ਮਤਲਬ ਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਤੇ ਅੜੇ ਹੋਏ ਹਾਂ, ਉਹਦੇ ਤੇ ਹੀ ਅਸੀਂ ਕੰਮ ਕਰ ਰਹੇ ਹਾਂ। ਤੇ ਇਸ ਭਲੇ ਮਾਨਸ ਅਫਸਰ ਨੂੰ ਪੁੱਛਣਾ ਚਾਹੀਦਾ, ਮਾਨਯੋਗ ਅਫਸਰ ਨੇ, ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਜਿਸ ਦਿਨ ਇਹ ਸਾਰੀਆਂ ਘਟਨਾਵਾਂ ਵਾਪਰੀਆਂ 26 ਵਾਲੀਆਂ, ਜੋ ਵੀ ਇੰਸੀਡੈਂਟ ਹੋਏ ਆ, ਉਦੋਂ ਤੁਹਾਡੀ ਖੂਫੀਆ ਟੀਮ ਜਿਹੜੀ ਸੀਗੀ ਉਹ ਕਿਹੜੀ ਖੁੱਡ ਦੇ ਵਿੱਚ ਵੜੀ ਹੋਈ ਸੀ? ਤੁਹਾਨੂੰ 25 ਦਾ ਪਤਾ ਨਹੀਂ ਲੱਗਿਆ? ਤੁਹਾਡੇ ਅਫਸਰ ਭੰਦੇਰ ਹੋਰਾਂ ਦੇ ਨਾਲ ਮੀਟਿੰਗਾਂ ਕਰਕੇ ਆਏ ਨੇ ਕਿ ਭਾਈ ਤੁਸੀਂ ਕਰਨਾ ਕੀ ਆ? ਸ਼ਾਇਦ ਹੋ ਸਕਦਾ ਕਿ ਇਹਨਾਂ ਨੇ ਅਪੀਲ ਕੀਤੀ ਹੋਵੇ ਕਿ ਤੁਸੀਂ ਟਾਲ ਦਿਓ ਜਿਹੜਾ ਆਊਟਰ ਰਿੰਗ ਰੋਡ ਦਾ ਰੂਟ ਤੁਸੀਂ ਕਹਿ ਰਹੇ ਹੋ, ਐਲਾਨ ਰਹੇ ਹੋ। ਤਾਂ ਉਹ ਚੀਜ਼ਾਂ ਤੁਹਾਨੂੰ ਜਦੋਂ ਪਤਾ ਸੀ, ਤੁਹਾਡੇ ਅਫਸਰ ਜਾ ਕੇ ਉਸ ਜਥੇਬੰਦੀ ਦੇ ਨਾਲ ਮੀਟਿੰਗਾਂ ਕਰਦੇ ਰਹੇ ਆ, ਤਦ ਵੀ ਲੋਕ ਜਿਹੜੇ ਆ ਉਸ ਰੂਟ ਤੇ ਚਲੇ ਗਏ। ਉਦੋਂ ਇਹ ਤੁਸੀਂ ਕੁਛ ਨਹੀਂ ਕੀਤਾ। ਜਦ ਹੁਣ ਤੁਸੀਂ ਇਹ ਕਰ ਰਹੇ ਹੋ, ਉਦੋਂ ਤਾਂ ਕੋਈ ਕਾਲ ਵੀ ਹੈ ਨਹੀਂ ਕਿਸਾਨ ਜਥੇਬੰਦੀਆਂ ਦੀ। ਔਰ ਕਿਸਾਨ ਪੂਰਨ ਤੌਰ ਤੇ ਜਾਬਤੇ 'ਚ ਰਹਿੰਦੇ ਨੇ। ਐਸਾ ਨਹੀਂ ਹੈ ਕਿ ਕੋਈ 10 ਬੰਦੇ ਉੱਠੇ, ਉਹਨਾਂ ਨੇ ਰਾਤੋਂ ਰਾਤ ਟਰੈਕਟਰ ਨੂੰ ਮਾਰਿਆ, ਸੈਲਫ ਦਿੱਤੀ, ਰੇਸ ਛੱਡਿਆ, ਕਲੱਚ ਤੇ ਚੱਲ ਭਾਈ ਉਧਰ ਨੂੰ ਚਾੜ ਤੇ ਦਿੱਲੀ ਨੂੰ ਟਰੈਕਟਰ। ਐਸਾ ਨਹੀਂ ਹੈ। ਕਾਲ ਆਉਂਦੀ ਆ ਬਕਾਇਦਾ, ਉਹ ਦੱਸ ਕੇ ਕਰਨਗੇ ਜੋ ਵੀ ਐਕਸ਼ਨ ਕਰਨਗੇ। ਠੀਕ ਆ, ਤੁਸੀਂ ਆਪਣੀ ਮਜ਼ਬੂਤੀ ਕਰ ਸਕਦੇ ਹੋ, ਪਰ ਜਦ ਕਰਨ ਦੀ ਜ਼ਰੂਰਤ ਸੀਗੀ, ਜਦ ਲੋਕ ਵੀ ਕਹਿੰਦੇ ਕਿ ਰੋਕ ਦੇਣਾ ਸੀਗਾ, ਜੇ ਭਾਈ ਉੱਥੋਂ ਕੋਈ ਭਾਵਕ ਹੋ ਕੇ ਚਲੇ ਗਿਆ ਜਾਂ ਕਿਸੇ ਅੜਬਾਜ਼ੀ 'ਚ ਜਿੱਦਬਾਜ਼ੀ 'ਚ ਚੱਲ ਗਿਆ, ਤੁਸੀਂ ਰੋਕ ਲੈਂਦੇ। ਦਿੱਲੀ ਪੁਲਿਸ ਦਾ ਕੰਮ ਸੀ ਰੋਕਣਾ। ਹੁਣ ਤੁਸੀਂ ਕਹਿੰਦੇ ਤਿਰੰਗੇ ਦਾ ਅਪਮਾਨ ਹੋ ਗਿਆ, ਲਾਲ ਕਿਲੇ ਤੇ ਕਬਜ਼ਾ ਹੋ ਚੱਲਿਆ ਸੀਗਾ, ਤੇ ਤੁਸੀਂ ਸਵਾਲ ਆਪਣੇ ਆਪ ਨੂੰ ਕਰੋ ਨਾ ਕਿ ਤੁਹਾਡੇ ਕੋਲ ਤਾਂ ਇਨਪੁਟ ਪਹਿਲਾਂ ਪਹੁੰਚਣੀ ਚਾਹੀਦੀ ਸੀ। ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੋਲ ਇਨਪੁਟ ਹੈ। ਜੀ ਜੀ ਬਿਲਕੁਲ। ਸੋ ਇਹ ਹੁਣ ਪਤਾ ਨਹੀਂ ਉੱਥੇ ਕਿੱਦਾਂ ਦੇ ਹਾਲਾਤ ਜਿਹੜੇ ਇਹ ਜਾਣ ਬੁੱਝ ਕੇ ਉਸ ਪਾਸੇ ਵੱਲ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਕੀ ਜਿਹੜਾ ਇਹਨਾਂ ਨੇ ਕਰਨਾ ਹੈਗਾ ਆ। ਕਿਸਾਨਾਂ ਦੇ ਸਮਰਥਨ ਦੇ ਵਿੱਚ ਗਾਜ਼ੀਪੁਰ ਬਾਰਡਰ 'ਤੇ ਹੁਣ ਪੰਜਾਬੀ ਕਲਾਕਾਰਾਂ ਵੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਹਾਂਜੀ, ਅੱਜ ਬੀਬੀ ਅੰਮ੍ਰਿਤਾ ਜੀ ਗਏ ਸੀਗੇ, ਬਹੁਤ ਤਗੜੇ ਕਵੀ ਨੇ ਸੁਖਵਿੰਦਰ ਅੰਮ੍ਰਿਤਾ ਜੀ। ਔਰ ਦੂਸਰੇ ਪਾਸੇ ਕਮਲ ਦੋਸਾਂਝ ਵੀ ਗਏ ਸੀਗੇ, ਪਾਣੀ ਲੈ ਕੇ ਗਏ ਉੱਥੇ ਸਰਹੱਦੀ ਦੇ ਵਿੱਚ। ਖੈਰ ਪਾਣੀ ਪੀਤਾ ਤੇ ਸ਼ਿਕਾਇਤ ਨੇ ਤੇ ਇੱਥੋਂ ਤੱਕ ਵੀ ਆਖਿਆ ਕਿ ਜਦੋਂ ਇਹ ਮੋਰਚਾ ਜਿੱਤ ਲਿਆ, ਸਭ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਆਊਂਗਾ, ਵਾਹਿਗੁਰੂ ਦਾ ਸ਼ੁਕਰਾਨਾ ਕਰਨਾ। ਨਾਲ ਉਹਨੇ ਕਿਹਾ ਕਿ ਕਰਜ਼ਾਈ ਆ ਕਿ ਮੈਨੂੰ ਪੰਜਾਬ ਵਰਗੀ ਕ੍ਰਾਂਤੀਕਾਰੀ ਧਰਤੀ ਦਾ ਪਾਣੀ ਨਸੀਬ ਹੋਇਆ। ਇਹ ਭਾਵਕ ਗੱਲਾਂ ਨਹੀਂ। ਤਾਂ ਦੇਖੋ ਉੱਥੇ ਬਹੁਤ ਸਮਰਥਨ ਮਿਲ ਰਿਹਾ, ਨੇਤਾ ਲੋਕ ਜਾ ਰਹੇ ਆ, ਬਹੁਤ ਕੁਛ ਬਦਲ ਗਿਆ। ਮੈਂ ਤੁਹਾਨੂੰ ਦੱਸਾਂ ਉਹ ਵੀ ਖਬਰ ਸੁਣਨ ਨੂੰ ਮਿਲੀ ਮੈਨੂੰ ਤਾਂ ਕਿ ਜਿਹੜਾ ਆਨੰਦ ਕਿਸ਼ੋਰ ਗੁੱਜਰ ਆਪਣੇ ਲੱਠਮਾਰਾਂ ਦੇ ਨਾਲ ਆਇਆ ਸੀਗਾ, ਹੁਣ ਸਫਾਈਆਂ ਦੇ ਰਿਹਾ ਕਿ ਨਹੀਂ ਜੀ ਮੈਂ ਤੇ ਗਿਆ ਹੀ ਨਹੀਂ, ਮੈਂ ਤੇ ਸਤਿਕਾਰ ਕਰਦਾ ਉਹਨਾਂ ਦਾ। ਉੱਥੇ ਭਾਵ ਗੁੱਜਰ ਬਨਾਮ ਜੱਟ ਬਣਾਉਣ ਦਾ ਮਸਲਾ ਕੀਤਾ ਗਿਆ, ਜਿਹਨਾਂ ਨੂੰ ਜਾਟ ਕਹਿ ਦਿੰਦੇ ਨੇ। ਤਾਂ ਉਹ ਖੇਡ ਉਲਟਾ ਪਈ ਜਦੋਂ, ਕਿਉਂਕਿ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ ਨਾ, ਇਹ ਗੁੱਜਰ ਬਰਾਦਰੀ ਜਾਂ ਜਾਟ ਬਰਾਦਰੀ ਆਪਸ ਦੇ ਵਿੱਚ ਇਹਨਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਆ। ਤਾਂ ਉੱਥੇ ਕਿਤੇ ਨਾ ਕਿਤੇ ਚੱਕਰੀ ਪੁੱਠੀ ਘਮਾਉਣ ਦਾ ਜਦੋਂ ਇਹਨਾਂ ਨੇ ਯਤਨ ਕੀਤਾ ਤੇ ਉਹ ਉਲਟਾ ਪਿਆ। ਹੁਣ ਗੁੱਜਰ ਜਿਹੜਾ ਹੈ ਉਹ ਸਫਾਈਆਂ ਦੇਣ ਡਿਆ ਆਪਣੀ ਬਰਾਦਰੀ ਨੂੰ। ਖੈਰ ਬਹੁਤ ਕੁਛ ਬਦਲਿਆ। ਇਹ ਵੀ ਇੱਕ ਬਦਲਾਅ ਆ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਅੱਗੇ ਸਿੰਘੂ ਜਾਂਦੇ ਸੀ, ਹੁਣ ਗਾਜ਼ੀਪੁਰ ਜਾਣ ਲੱਗ ਪਏ ਆ। ਜਾਣ 'ਚ ਕੋਈ ਹਰਜ਼ ਨਹੀਂ, ਪਰ ਮੇਰੇ ਖਿਆਲ ਦੇ ਨਾਲ ਇੱਧਰ ਵੀ ਧਿਆਨ ਰੱਖਣ ਦੀ ਜ਼ਰੂਰਤ ਆ
ਕਿਉਂਕਿ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ, ਅੱਜ ਵੀ ਕਹਿੰਦਾ ਆ ਕਿ ਜਿਹੜਾ ਸਿੰਘੂ ਕੇਂਦਰ ਹੁੰਦਾ ਸੀ ਇਸ ਐਜੀਟੇਸ਼ਨ ਦਾ, ਜਿਹੜੇ ਕਿ ਵੱਖ-ਵੱਖ ਪੜਾਅ ਸੀਗੇ ਉੱਥੇ, ਜਿੱਦਾਂ ਟਿਕਰੀ ਸੀਗਾ, ਸ਼ਾਹਜਹਾਂਪੁਰ ਸੀਗਾ, ਫਿਰ ਸਿੰਘੂ ਆਪ ਸੀ, ਗਾਜ਼ੀਪੁਰ ਸੀ, ਫਿਰ ਚਿੱਲਾ ਬਾਰਡਰ ਸੀ ਵਗੈਰਾ, ਮਤਲਬ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਇਹ ਜਿਹੜੇ ਪੜਾਅ ਸੀ ਵੱਖੋ ਵੱਖਰੀ ਥਾਂ ਤੇ ਪੜਾਅ ਕੀਤੇ ਹੋਏ ਸੀ ਐਜੂਕੇਸ਼ਨ ਦੇ, ਤਾਂ ਉਹਦਾ ਕੇਂਦਰ ਕੌਣ ਸੀਗਾ? ਸਿੰਘੂ ਬਾਰਡਰ। ਤਾਂ ਹੁਣ ਸ਼ਿਫਟਿੰਗ ਇੰਨੀ ਕੁ ਹੋ ਗਈ ਹੈ ਕਿ ਕੇਂਦਰ ਗਾਜ਼ੀਪੁਰ ਬਣ ਗਿਆ। ਤਾਂ ਸਾਡੇ ਕਲਾਕਾਰਾਂ ਨੂੰ ਘੱਟੋ ਘੱਟ ਚਾਹੀਦਾ ਕਿ ਦੇਖੋ ਇਹ ਗਿਣਤੀਆਂ ਦੀ ਖੇਡ ਹੁੰਦੀ ਹੈ। ਮੈਂ ਤੁਹਾਨੂੰ ਰਾਜ ਦੀ ਗੱਲ ਦੱਸਾਂ, ਟਿਕਰੀ 'ਚ ਉਗਰਾਹਾਂ ਵਾਲੇ ਕਿਉਂ ਬੈਠੇ ਆ? ਸੋਚ ਕੇ ਦੇਖੋ ਠੰਡੇ ਮਤੇ ਨਾਲ। ਇਸ ਕਰਕੇ ਬੈਠੇ ਆ ਕਿ ਜੇ ਉਹ ਸਿੰਘੂ ਆ ਕੇ ਬਹਿ ਜਾਣ ਤਾਂ ਉਹਨਾਂ ਦੀ ਆਪਣੀ ਜਿਹੜੀ ਅੱਡ ਕਾਊਂਟਿੰਗ ਹੋਣੀ, ਅੱਡ ਗਿਣਤੀ ਹੋਣੀ ਹੈ ਉਹਨਾਂ ਦੇ ਕਾਡਰ ਦੀ, ਉਹ ਵਿੱਚ ਰਲ ਜਾਏਗੀ, ਮਿਕਸ ਹੋ ਜਾਏਗੀ। ਤਾਂ ਉਹਨਾਂ ਦੀ ਵੈਲਿਊ ਜਿਹੜੀ ਆ ਉਹ ਜਦੋਂ ਕਹਿ ਲਓ ਕਿ ਸਮੂਹਿਕਤਾ ਦੇ ਤੌਰ ਤੇ ਵਿੱਚ ਮਾਪੀ ਜਾਊਗੀ ਤਾਂ ਉਹ ਅੱਡ ਨਹੀਂ ਰਹੇ। ਸਮਝਦੇ ਹੋ ਨਾ? ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜੇ ਰਣਨੀਤਿਕ ਤੌਰ ਤੇ ਦੇਖੋਗੇ, ਕੂਟਨੀਤਿਕ ਤੌਰ ਤੇ ਦੇਖੋਗੇ ਤਾਂ ਸਾਡੇ ਕਲਾਕਾਰਾਂ ਨੂੰ ਇਹ ਸੋਚਣਾ ਚਾਹੀਦਾ, ਉੱਧਰ ਵੀ ਜਾਣ ਇੱਧਰ ਵੀ ਆਉਣ, ਆਪਣੇ ਬੰਦਿਆਂ ਨੂੰ ਵੀ ਨਾਲ ਜੋੜਨ ਦਾ ਯਤਨ ਕਰਨਾ ਚਾਹੀਦਾ। ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਿਆਸਤ ਹੋਵੇ ਚਾਹੇ ਐਜੂਕੇਸ਼ਨ ਹੋਵੇ, ਸਿਰਾਂ ਦੀ ਗਿਣਤੀ ਜਿਹੜੀ ਆ ਬਹੁਤ ਭਰਪੂਰ ਹੁੰਦੀ ਹੈ, ਬਹੁਤ ਜ਼ਰੂਰੀ ਹੁੰਦੀ ਹੈ। ਜੀ ਜੀ। ਕੰਗਣਾ ਦਾ ਜਿਹੜਾ ਟਵਿੱਟਰ ਥੋੜ੍ਹੇ ਚਿਰ ਲਈ ਬੰਦ ਹੋਇਆ ਸੀ, ਅੱਜ ਹੁਣੇ ਕੁਛ ਮਿੰਟ ਫੇਰ ਬੋਲੀ ਆ, ਫੇਰ ਇਹਨੇ ਕਿਸਾਨਾਂ ਨੂੰ ਅੱਤਵਾਦੀ ਆਖ ਦਿੱਤਾ। ਕੋਈ ਗੱਲ ਨਹੀਂ, ਹੋਣ ਦਿਓ, ਉਹਨੇ ਕੋਈ ਚੱਜ ਦੀ ਗੱਲ ਕਰਨੀ। ਮੈਂ ਤਾਂ ਵਿੱਚ ਟੋਕ ਕੇ ਤੁਹਾਨੂੰ ਕਹਿਤਾ, ਫਿਰ ਭਾਵੇਂ ਉਹਦਾ ਉਹ ਜਿਵੇਂ ਕਿ ਜਿਹੇ ਕਿੱਲੇ ਵੱਧੇ ਜਿਹੇ ਚੋਰ ਖੜੇ, ਜਿਨ੍ਹਾਂ ਨੇ ਕੁਛ ਕਰਨਾ ਹੀ ਨਹੀਂ ਚੱਜ ਦਾ, ਉਹਨਾਂ ਦਾ ਟਵਿੱਟਰ ਚੱਲੇ ਜਾਂ ਨਾ ਚੱਲੇ, ਆਪਾਂ ਕੀ ਜਾਣਨਾ ਹੈ। ਇਹਨਾਂ ਦਾ ਕੰਮ ਚੱਲੀ ਜਾਂਦਾ ਜੀ। ਫਿਲਮ ਹੁਣ ਨੇ ਇੰਦਰਾ ਗਾਂਧੀ ਤੇ ਵੀ ਬਣਾ ਦੇਣੀ, ਜਿਵੇਂ ਅੱਗੇ ਇੱਕ ਫੇਲ ਹੋਏ ਐਕਟਰ ਨੇ ਨਰਿੰਦਰ ਮੋਦੀ ਤੇ ਬਣਾ ਦਿੱਤੀ ਸੀ। ਉਦੋਂ ਦਲਜੀਤ ਦੋਸਾਂਝ ਕਹਿੰਦਾ ਕੋਈ ਨਾ ਮੈਨੂੰ ਬਾਡੀਗਾਰਡ ਰੱਖ ਲਿਓ, ਉਹਨੇ ਵੀ ਅੱਗੋਂ ਜਿਹੜਾ ਠੋਕਵਾਂ ਜਵਾਬ ਦੇ ਦਿੱਤਾ ਸੀ। ਮੇਰਾ ਕਹਿਣ ਦਾ ਮਤਲਬ ਇਹ ਸੀਗਾ, ਇਹ ਗੱਲ ਲਿਆਉਣ ਦਾ ਵੀ ਉੱਥੇ ਦਾ 250 ਜਿਹੜੇ ਫਾਰਮਰ ਪ੍ਰੋਟੈਸਟ ਨੂੰ ਕਵਰ ਕਰਦੇ ਸੀ, ਸਰਕਾਰ ਦੀਆਂ ਹਦਾਇਤਾਂ ਦੇ ਟਵਿੱਟਰ 'ਤੇ ਉਹਨਾਂ ਦੇ ਖਾਤੇ ਤਾਂ ਬੰਦ ਕਰਦੇ, ਅਤੇ ਜਿਹੜੀ ਇੱਦਾਂ ਦੀਆਂ ਊਲ ਜਲੂਲ ਬੋਲਦੀ ਹੈ, ਇਹਦੇ ਕੀ ਗੱਲ ਆ? ਉਦੋਂ ਉਹਨਾਂ ਦੇ ਕੰਨ ਅਤੇ ਅੱਖਾਂ ਬੰਦ ਹੋ ਜਾਂਦੀਆਂ। ਨਹੀਂ, ਇਹਦਾ ਟਵਿੱਟਰ ਕੌਣ? ਉਹ ਗੱਲ ਤਾਂ ਉਹੀ ਹੈ ਨਾ ਕਿ ਅੱਗੇ ਟਵਿੱਟਰ ਦਾ ਰੌਲਾ ਪਿਆ, ਇੱਥੇ ਫੇਸਬੁੱਕ ਦਾ ਵੀ ਰੌਲਾ ਪਿਆ, ਇਹਨਾਂ ਦੇ ਇੱਕ ਸੰਗਠਨ ਦਾ ਰੌਲਾ ਪਿਆ ਵਾ ਬਹੁਤ ਵੱਡੇ ਪੱਧਰ ਤੇ। ਕਾਰਵਾਈ ਵੀ ਹੋਈ ਸੀ ਮੇਰੇ ਖਿਆਲ ਦੇ ਨਾਲ, ਜਿਹੜੀ ਪੰਛੀ ਸੀ ਕਿ ਇਸ ਦਾ ਨਾਮ ਸੀ ਉਹਦਾ, ਜਿਹੜੀ ਇੱਥੋਂ ਦੀ ਏਸ਼ੀਆ ਦੀ ਹੈਡ ਸੀਗੀ ਫੇਸਬੁੱਕ, ਉਹਦੇ ਤੇ ਕਾਰਵਾਈ ਹੋਈ ਹੈ ਇਹਨਾਂ ਚੀਜ਼ਾਂ ਨੂੰ। ਕਿਉਂਕਿ ਉਹ ਤੁਹਾਡੇ ਇੱਥੋਂ ਦੇ ਮੇਰੇ ਖਿਆਲ ਦੇ ਨਾਲ ਨਿਊਯਾਰਕ ਟਾਈਮਸ ਨੇ ਜਾਂ ਵਾਸ਼ਿੰਗਟਨ ਪੋਸਟ ਨੇ ਉਹ ਖਬਰ ਲਾਈ ਸੀਗੀ ਕਿ ਕਿਸ ਤਰੀਕੇ ਦੇ ਨਾਲ ਆਪਣੇ ਬੰਦਿਆਂ ਨੂੰ ਰਿਆਇਤ ਦੇ ਰਹੇ ਆ, ਮਤਲਬ ਕਿ ਖਾਸ ਵਿਚਾਰਧਾਰਾ ਨੂੰ ਰਿਆਇਤ ਦੇ ਰਹੇ, ਜਿਹੜੇ ਕਿ ਸਰਕਾਰ ਦੇ ਆਪਣੇ ਬੰਦੇ ਆ। ਅਣਖੀ ਦਾਸ ਆਪਣੇ, ਹਾਂਜੀ ਸ਼ਾਇਦ ਐਸਾ ਨਾਮ ਸੀਗਾ ਕੁਛ ਅਣਖੀ ਦਾਸ। ਤਾਂ ਉਹ ਇਸੇ ਚੱਕਰ ਦੇ ਵਿੱਚ ਹੀ ਸੀਗੀ ਜਿਹੜੀ ਸਟੋਰੀ ਨਿਕਲੀ ਸੀਗੀ। ਹਾਲਾਂਕਿ ਪਹਿਲਾਂ ਇਹਨੇ ਡਿਨਾਈ ਕੀਤੀ ਸੀਗੀ, ਬਾਅਦ ਦੇ ਵਿੱਚ ਉਹਨੂੰ ਬਦਲ ਦਿੱਤਾ ਗਿਆ ਸੀਗਾ, ਜਾਂ ਮੇਰੇ ਖਿਆਲ ਦੇ ਨਾਲ ਪਤਾ ਨਹੀਂ ਉਹਨੂੰ ਕੀ ਕੀਤਾ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੇਸਬੁੱਕ ਤੇ ਦਬਾਅ ਬਣਿਆ ਸੀਗਾ। ਉਹ ਚੀਜ਼ ਆ ਕਿ ਹੁਣ ਜੇ ਤੁਸੀਂ ਫੇਸਬੁੱਕ ਤੇ ਵੀ ਦੇਖੋਗੇ, ਬਹੁਤ ਸਾਰਿਆਂ ਨੂੰ ਨੋਟਿਸ ਆ ਜਾਂਦਾ ਕਿ ਤੁਹਾਡੀ ਨਵੇਸਤਾ ਵਾਲੀ ਪੋਸਟ ਚਮਕਾ, ਪਰ ਜਿਹੜੇ ਉਹ ਕਰੀ ਜਾਂਦੇ ਇਸ ਤਰ੍ਹਾਂ ਸਿੱਧੇ ਰੂਪ 'ਚ ਕਰੀ ਜਾਂਦੇ ਆ ਫੇਸਬੁੱਕ। ਮੈਂ ਤਾਂ ਕੱਲ ਵੀ ਗੱਲ ਕੀਤੀ ਸੀ, ਇਹ ਦੋ ਪਾਸੇ ਦੀ ਬਹਿਸ ਆ, ਦੋ ਪਾਸਿਓਂ ਚੀਜ਼ ਦੇਖਣੀ ਪੈਂਦੀ ਆ ਕਿ ਜਿਹੜੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ, ਜੇ ਕੋਈ ਉਹ ਕਹਿੰਦਾ ਉਹਨੂੰ ਵਰਜਣਾ ਤਾਂ ਠੀਕ ਆ, ਪਰ ਜੇ ਉਹੀ ਚੀਜ਼ ਲਾਗੂ ਕਰਕੇ ਕਿਸੇ ਦੀ ਬੋਲਣ ਦੀ ਆਜ਼ਾਦੀ ਖੋਹ ਲਈ ਜਾਂਦੀ ਹੈ ਤਾਂ ਫਿਰ ਇਹ ਵੀ ਵੇਖਣਾ ਹੋਏਗਾ ਕਿ ਸੋਸ਼ਲ ਮੀਡੀਆ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਔਰ ਕਿਸ ਤਰ੍ਹਾਂ ਇੱਕ ਸਹੀ ਮੌਕੇ ਤੇ ਆ ਕੇ ਬੋਲਣ ਦੀ ਆਜ਼ਾਦੀ ਖੋਹ ਕੇ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕਦਾ। ਜੀ ਜੀ, ਕਿਉਂਕਿ ਪਾਵਰਫੁਲ ਬਹੁਤ ਹੋ ਚੁੱਕਾ ਹੈ ਸੋਸ਼ਲ ਮੀਡੀਆ। ਕ੍ਰਾਂਤੀਆਂ ਅਤੇ ਸੰਘਰਸ਼ ਅੱਗੇ ਵੱਧਦੇ ਨੇ, ਪਿੱਛੇ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਉੱਤੇ ਅੱਜ ਕੱਲ੍ਹ ਬਹੁਤ ਕੁਛ ਨਿਰਭਰ ਜਿਹੜੀਆਂ ਉਹ ਕਰਦੀਆਂ ਨੇ। ਅਤੇ ਮਿੰਟੂ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਦੇ ਬਾਰੇ ਜਿਹੜੇ ਤੁਸੀਂ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।